ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੀਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 24 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜੀਕੇ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲ ਇੰਡੀਅਨ ਕੰਜ਼ੀਰੈਂਟਨ GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 20927700113 ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੈਂਬਰਸ਼ਿਪ ਤੋਂ। ਇਹ ਮੁਅੱਤਲ ਹੋ ਗਈ ਹੈ ਜੀ ਤੇ ਭਾਰਤ ਨੂੰ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ। ਬਿਲਕੁਲ, ਜਦੋਂ ਇਸ ਤਰ੍ਹਾਂ ਦੀ ਫੈਡਰੇਸ਼ਨ ਕੋਈ ਮੁਅੱਤਲ ਹੋ ਜਾਂਦੀ ਹੈ ਨਾ, ਫਿਰ ਜਿੱਦਾਂ ਹੁਣ ਅਪਕਮਿੰਗ ਟੂਰਨਾਮੈਂਟ ਹੈ ਮੇਰੇ ਖਿਆਲ ਦੇ ਨਾਲ ਵਰਲਡ ਰੈਸਲਿੰਗ ਹੈ, ਸ਼ਾਇਦ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਆਉਣੀ ਹੈ। ਤਾਂ ਉਹਦੇ ਵਿੱਚ ਕੀ ਹੋਏਗਾ ਕਿ ਜੋ ਯੂਨਾਈਟਿਡ ਵਰਲਡ ਰੈਸਲਿੰਗ ਹੈ ਉਹਨੇ ਇਹ ਫੈਡਰੇਸ਼ਨ ਜੇ ਮੁਅੱਤਲ ਕਰ ਦਿੱਤੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਜਿਹੜਾ ਹੈ ਨਾ, ਉਹ ਆਪਣੀ ਟੀਮ ਨੂੰ ਆਪਣੇ ਝੰਡੇ ਹੇਠ ਨਹੀਂ ਖੜਾ ਸਕੇਗਾ। ਤੁਹਾਨੂੰ ਯਾਦ ਹੈ ਨਾ, ਆ ਪਿਛਲੀਆਂ ਓਲੰਪਿਕਸ ਦੇ ਵਿੱਚ ਹੋਇਆ ਕੀ ਸੀਗਾ ਕਿ ਜਿਹੜੇ ਰਸ਼ੀਅਨ ਖਿਡਾਰੀ ਸੀਗੇ ਉਹ ਰਸ਼ੀਆ ਦੇ ਝੰਡੇ ਹੇਠ ਨਹੀਂ ਸੀ ਖੇਡ ਸਕੇ। ਤਾਂ ਇਹ ਹੁੰਦੀ ਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸੱਟ ਲੱਗਦੀ ਆ। ਖੈਰ, ਹੁਣ ਰੌਲਾ ਤੇ ਸਾਰਾ ਪਤਾ ਹੀ ਆ ਤੁਹਾਨੂੰ ਕਿ ਕਿਸ ਤਰ੍ਹਾਂ ਸ਼ੋਸ਼ਣ ਦੇ ਦੋਸ਼ ਲੱਗੇ ਬ੍ਰਿਜ ਭੂਸ਼ਣ ਤੇ। ਬ੍ਰਿਜ ਭੂਸ਼ਣ ਜੰਮਿਆ ਪਿਆ ਸੀ ਬੜੇ ਚਿਰ ਤੋਂ, ਹਾਲਾਂਕਿ ਫਿਰ ਤੁਹਾਨੂੰ ਪਤਾ ਦੋਸ਼ ਲਾਉਣ ਵਾਲੇ ਵੀ ਕਿਵੇਂ ਬਿਖਰ ਗਏ ਤੇ ਦੋਸ਼ ਵੀ ਜਿਹੜੇ ਸੀਗੇ ਅੱਧ ਪਚੱਦੇ ਤੇ ਡਿੱਗ ਪਏ ਸ਼ੁਰੂ ਸੀ। ਅੱਛਾ, ਇਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਉਹ ਚੱਲ ਰਹੀ ਸੀਗੀ ਫੈਡਰੇਸ਼ਨ ਤਾਂ ਉਹਨੂੰ ਭੰਗ ਕਰ ਦਿੱਤਾ ਗਿਆ। ਜਦ ਭੰਗ ਕਰ ਦਿੱਤਾ ਗਿਆ ਤਾਂ ਐਡਾਹਕ ਕਮੇਟੀ ਬਣਦੀ ਹੁੰਦੀ ਆ। ਐਡਾਹਕ ਕਮੇਟੀ ਤੁਸੀਂ ਸਮਝਦੇ ਹੋ ਨਾ ਕਿ ਡੰਗ ਟਪਾ ਮਿੱਤਰਾ। ਤਾਂ ਉਹ ਜਿਹੜੀ ਕਮੇਟੀ ਸੀਗੀ ਉਹ ਤੋਂ ਬਾਅਦ ਇੱਕ ਨਿਸ਼ਚਿਤ ਸਮੇਂ 'ਚ ਚੋਣਾਂ ਕਰਾਉਣੀਆਂ ਸੀਗੀਆਂ, ਕਿਉਂਕਿ ਇਹ ਜਿਹੜੀਆਂ ਸੰਸਥਾਵਾਂ ਨੇ ਗਾਂ ਜਿਹੜੀਆਂ ਕੌਮਾਂਤਰੀ ਸੰਸਥਾਵਾਂ ਨਾਲ ਜੁੜੀਆਂ ਹੁੰਦੀਆਂ ਨੇ ਨਾ, ਇਹਨਾਂ ਨੂੰ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਹੀ ਚਲਾਇਆ ਜਾ ਸਕਦਾ ਹੈ। ਤਾਂ ਜੇ ਚੋਣਾਂ ਵਗੈਰਾ ਨਹੀਂ ਕਰਵਾਓਗੇ ਤੁਸੀਂ ਤਾਂ ਬਸ ਕਹਾਣੀ ਖਤਮ ਹੋ ਜਾਂਦੀ ਆ। ਜਿਵੇਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਜਿਹੜਾ ਹਾਕੀ ਪੰਜਾਬ ਹੈ, ਹੁਣ ਤਾਂ ਪਤਾ ਨਹੀਂ ਉਹ ਹੋ ਗਈ ਆ ਬਹਾਲ ਕੇ ਨਹੀਂ, ਉਹ ਵੀ ਬਰਖਾਸਤ ਹੈ। ਇਹ ਬਹੁਤ ਵੱਡੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਜਿਸ ਸਟੇਟ ਦੇ 8-10 ਮੁੰਡੇ ਹਰ ਟਾਈਮ ਤੁਹਾਨੂੰ ਕੌਮਾਂਤਰੀ ਮੁਕਾਬਲਿਆਂ 'ਚ ਮੈਦਾਨ 'ਚ ਮਿਲਣਗੇ ਤੇ ਪ੍ਰਗਟ ਸਿੰਘ ਜੀ ਦੀ ਜਿਹੜੀ ਹੈਗੀ ਸੀਗੇ ਨਾ ਮੰਤਰੀ ਦੀ ਪਾਰੀ, ਉਸੇ ਦਰਮਿਆਨ ਉਹ ਜਿਹੜਾ ਬੰਦਾ ਲੈਜੈਂਡ ਬੰਦਾ ਆਪਾਂ ਕਹਿ ਸਕਦੇ ਹਾਕੀ ਦਾ, ਖੁਦ ਉਹਦੇ ਟਰਮ ਦੇ ਵਿੱਚ ਪੰਜਾਬ ਦੀ ਹਾਕੀ ਜਿਹੜੀ ਸੀਗੀ ਉਹ ਬਰਖਾਸਤ ਹੋ ਗਈ ਸੀ, ਮੁਅੱਤਲ ਹੋ ਗਈ ਸੀ ਕਿ ਬਰਖਾਸਤ ਹੋ ਗਈ ਸੀ, ਮੁਅੱਤਲ ਹੋ ਗਈ ਹੋਣੀ। ਖੈਰ, ਯਾਨੀ ਜੋ ਆਪਣਾ ਇੱਥੋਂ ਦਾ ਹੈਗਾ ਨਾ ਹਾਕੀ ਇੰਡੀਆ, ਉਹਨੇ ਭੰਗ ਕਰ ਦਿੱਤਾ ਸੀ ਇਸਨੂੰ। ਤਾਂ ਇਹ ਚੱਕਰ ਜਿਹੜਾ ਉਹ ਇਸ ਤਰ੍ਹਾਂ ਚੱਲਿਆ ਕਿ ਇਲੈਕਸ਼ਨ ਤੇ ਹੋਣਾ ਸੀਗਾ 15 ਜੁਲਾਈ ਤੱਕ, ਮਤਲਬ ਕਿ ਇਲੈਕਸ਼ਨ ਸਾਰਾ ਉਹ ਪੂਰਾ ਕਰਨਾ ਸੀਗਾ। ਫਿਰ ਚੱਕਰ ਕੀ ਚੱਲ ਗਿਆ ਕਿ ਕੁਝ ਸਮਾਂ ਵਧਿਆ, ਐਕਸਟੈਂਡ ਕੀਤਾ ਤੇ ਉਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਨਾ ਪਟੀਸ਼ਨ ਪੈ ਗਈ ਸੀ ਬੀਤੇ ਦਿਨੀ ਹਰਿਆਣੇ ਚੋਂ। ਹਾਲਾਂਕਿ ਮੈਨੂੰ ਸ਼ੱਕ ਇਹ ਪੈਂਦਾ ਕਿ ਪਟੀਸ਼ਨ ਵੀ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ ਜਿਹੜੀ ਰਾਜਨੀਤੀ ਚੱਲਦੀ ਆ ਤਾਂ ਉਹ ਵੀ ਚੱਕਰ ਜਿਹੜਾ ਚੱਲ ਜਾਂਦਾ ਇੱਥੇ। ਤਾਂ ਉਹ ਪਟੀਸ਼ਨ ਜਿਹੜੀ ਪਈ ਆ ਉਹਦੇ ਕਰਕੇ ਇਲੈਕਸ਼ਨ ਸਟੇ ਹੋ ਗਿਆ, ਸਮੇਂ ਤੇ ਇਲੈਕਸ਼ਨ ਨਹੀਂ ਹੋਇਆ ਤੇ ਫਿਰ ਤੁਸੀਂ ਸਮਝ ਸਕਦੇ ਕਿ ਕੀ ਚੱਕਰ ਚੱਲਿਆ। ਤਾਂ ਇਹਦਾ ਬਹੁਤ ਵੱਡਾ ਘਾਟਾ ਪੈਂਦਾ ਹੁੰਦਾ ਤੇ ਜਿਹੜੀਆਂ ਮਤਲਬ ਕਿ ਹੁਣ ਖੇਡਾਂ ਹੋਣਗੀਆਂ
ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹਦੇ ਲਈ ਇਹ ਇੱਕ ਵੱਡਾ ਝਟਕਾ ਹੈ ਭਾਰਤ ਨੂੰ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਚੋਣਾਂ ਨਾ ਕਰਵਾਉਣ ਕਰਕੇ ਬਈ ਉਹਦੀ ਮੈਂਬਰਸ਼ਿਪ ਜਿਹੜੀ ਹੈ ਉਹ ਖੋ ਲਈ ਹੈ। ਜੀ, ਵਿਧਾਇਕ ਸ਼ੀਤਲ ਅੰਗਰਾਲ ਕਹਿੰਦੇ ਜਲੰਧਰ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ, ਉਹੀ ਵਿਧਾਇਕ ਨੇ ਜਿਹੜੇ ਸ਼ਾਇਦ ਇੰਗਲੈਂਡ ਚਲੇ ਗਏ ਸੀ ਇੱਕ ਮੁਕੱਦਮੇ ਦੇ ਚਲਦਿਆਂ। ਨਹੀਂ ਪਤਾ ਨਹੀਂ ਇੰਗਲੈਂਡ ਤੇ ਗਿਆ ਕਿ ਨਹੀਂ, ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਹੈਗਾ, ਪਰ ਰੌਲਾ ਇਹ ਆ ਕਿ ਇਹਦੇ ਵਿੱਚ ਇੱਕ ਚੱਕਰ ਚੱਲਿਆ ਸੀਗਾ, ਇਹਨਾਂ ਨੇ ਪੇਸ਼ੀ ਨਹੀਂ ਭੁਗਤੀ ਲਗਾਤਾਰ। ਉਸ ਤੋਂ ਬਾਅਦ ਕੋਰਟ ਨੇ ਬੇਲ ਬਾਉਂਡ ਜਿਹੜਾ ਸੀਗਾ ਉਹ ਰੱਦ ਕਰ ਦਿੱਤਾ। ਬੇਲ ਬਾਉਂਡ ਜਦ ਰੱਦ ਹੋ ਗਿਆ ਤੇ ਫਿਰ ਇਹ ਗਏ ਸਨ ਅਪਰ ਕੋਰਟ ਦੇ ਵਿੱਚ, ਤੇ ਅਪਰ ਕੋਰਟ 'ਚ ਜਦੋਂ ਗਏ ਯਾਨੀ ਸੈਸ਼ਨ ਕੋਰਟ ਦੇ ਵਿੱਚ, ਤੇ ਸੈਸ਼ਨ ਲੋਅਰ ਕੋਰਟ ਨੇ ਜ਼ਰਾ ਜੀ ਗੱਲ ਹੈ ਨਾ ਵਾਰੰਟ ਕੱਢੇ ਤੇ ਸੈਸ਼ਨ 'ਚ ਕਿਹਾ, ਸੈਸ਼ਨ ਨੇ ਵੀ ਇਹਨਾਂ ਦੀ ਗੱਲ ਨਹੀਂ ਸੁਣੀ। ਫਿਰ ਗਏ ਸਨ ਹਾਈ ਕੋਰਟ ਤੇ ਹਾਈ ਕੋਰਟ ਨੇ ਇਹਨਾਂ ਦੀ ਗੱਲ ਤੇ ਸੁਣ ਲਈ ਤੇ 3 ਕੇਸਾਂ 'ਚ 25,000 ਰੁਪਈਆ ਇਹਨਾਂ ਨੂੰ ਜੁਰਮਾਨਾ ਪਾਇਆ ਗਿਆ, ਪਲੱਸ ਪਾਸਪੋਰਟ ਜਮ੍ਹਾਂ ਕਰਵਾਉਣ ਵਾਸਤੇ ਕਿਹਾ ਗਿਆ ਕਿ ਪਾਸਪੋਰਟ ਜਾ ਕੇ ਤੁਰੰਤ ਜਮ੍ਹਾਂ ਕਰਵਾਓ। ਹਾਂਜੀ, ਤੇ ਨਾਲ ਕਿਹਾ ਗਿਆ ਕਿ ਅਦਾਲਤ ਨੂੰ ਅਦਾਲਤ ਸਮਝੋ ਸ਼੍ਰੀਮਾਨ ਜੀ। ਤੇ ਅੱਜ ਇਹ ਫਿਰ ਇਸ ਕੇਸ ਦੇ ਵਿੱਚ ਹੁਣ ਮਤਲਬ ਕਿ ਪੇਸ਼ ਹੋਇਆ। ਕੇਸ ਤੇ ਅਲੱਗ-ਅਲੱਗ ਨੇ, ਜਿਵੇਂ ਮੈਂ ਕਿਹਾ ਮਾਮਲਾ ਇੱਕੋ ਬਣਦਾ ਹੈ ਕਿ ਜ਼ਮਾਨਤ ਜਿਹੜੀ ਉਹ ਜ਼ਬਤ ਹੋ ਗਈ ਸੀ। ਜ਼ਮਾਨਤ ਜ਼ਬਤ ਤੋਂ ਭਾਵ ਕੀ ਹੈ ਕਿ ਜਿਹੜਾ ਬੇਲ ਬਾਉਂਡ ਹੁੰਦਾ ਹੈ ਉਹ ਜਿਹੜਾ ਕੋਰਟ ਹੁੰਦਾ ਉਹਨੂੰ ਜ਼ਬਤ ਕਰ ਲੈਂਦਾ ਤੇ ਬੰਦੇ ਦੀ ਗ੍ਰਿਫਤਾਰੀ ਵਾਸਤੇ ਵਾਰੰਟ ਨਿਕਲ ਜਾਂਦੇ ਜੇਕਰ ਤੁਸੀਂ ਲਗਾਤਾਰ ਪੇਸ਼ੀਆਂ ਤੋਂ ਗੈਰ ਹਾਜ਼ਰ ਰਹਿੰਦੇ ਜੀ। ਹੁਣ ਇਹ ਮਾਮਲਾ ਕੀ ਸੀਗਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਜਲੰਧਰ ਤੋਂ ਇੱਕ ਕੁੜੀ ਹੈ ਜਿਸ ਦਾ ਨਾਮ ਹੈ ਮਿੰਟੀ ਜੀ। ਉਹਦਾ ਇੱਕ ਤੁਹਾਨੂੰ ਪਤਾ ਬਹੁਤ ਲੰਮੇ ਸਮੇਂ ਤੋਂ ਰੌਲਾ ਚੱਲਦਾ ਸਾਂਪਲਾ ਫੈਮਿਲੀ ਦੇ ਨਾਲ। ਉਹਨੇ ਬਲਾਤਕਾਰ ਦੇ ਦੋਸ਼ ਲਾਏ ਆ ਵਿਜੇ ਸਾਂਪਲਾ ਦੇ ਭਤੀਜੇ ਤੇ ਜੀ। ਇਹ ਸ਼੍ਰੀਮਾਨ ਜੀ ਉਸ ਟਾਈਮ ਭਾਰਤੀ ਜਨਤਾ ਯੁਵਾ ਮੋਰਚਾ ਦੇ ਮਤਲਬ ਕਿ ਜਿਹੜੇ ਹੈਗੇ ਸੀ ਕਾਰਕੁਨ, ਉਹਨਾਂ ਦੀ ਦਿਲਾਂ ਦੀ ਧੜਕਣ ਹੋਇਆ ਕਰਦੇ ਸੀ। ਧੱਕ ਧੱਕ ਕਰਨੇ ਲਗਾ ਤੇ ਜੀਆ ਮੋਰਾ ਵੀ ਡਰਨੇ ਲਗਾ ਜੀ। ਤੇ ਕਿਸੇ ਸਮੇਂ ਅੰਗੁਰਾਲ ਸਾਹਿਬ ਤੇ ਇਹ ਉਦੋਂ ਕਮਿਸ਼ਨਰ ਕੋਲ ਗਏ ਤੇ ਤਦ ਇਹਨਾਂ ਨੇ ਉੱਥੇ ਰੋਸ ਪ੍ਰਦਰਸ਼ਨ ਕੀਤਾ। ਚਲੋ ਤੇ ਹਰੇਕ ਦਾ ਹੱਕ ਆ, ਉੱਥੇ ਵੀ ਮਿੰਟੀ ਨੂੰ ਬਲੈਕਮੇਲਰ ਬਹੁਤ ਕੁਝ ਕਿਹਾ। ਇਹ ਕੋ ਪੈ ਗਿਆ। ਇੱਕ ਇਹਨੇ ਫੇਸਬੁੱਕ ਤੇ ਪੋਸਟ ਪਾ ਦਿੱਤੀ ਸੀ ਹਿੰਦੀ ਚ ਲਿਖ ਕੇ, ਉਦੋਂ ਚੜਿਆ ਸੀ ਸੱਜਣਾ ਦੇ ਇਸ਼ਕ ਦਾ ਰੰਗ, ਹਿੰਦੀ ਚ ਲਿਖਦੇ ਹੁੰਦੇ ਸਨ, ਤਾਂ ਉਹਦੇ ਵਿੱਚ ਵੀ ਮਿੰਟੀ ਬਾਰੇ ਇਸਨੇ ਕੁਝ ਅਪਸ਼ਬਦ ਬੋਲ ਦਿੱਤੇ ਸਨ, ਤਾਂ ਉਹ ਮਾਮਲੇ ਦਰਜ ਹੋ ਗਏ। ਉਹ ਬਹੁਤ ਲੰਮੀ ਕਾਨੂੰਨੀ ਲੜਾਈ ਚੱਲ ਰਹੀ ਆ, ਇਹ ਤਕਰੀਬਨ 6-7 ਸਾਲ ਤੋਂ ਚੱਲਦੀ ਪਈ ਆ। ਇਹ ਸਾਰੇ ਮਾਮਲੇ ਚੱਲਦੇ ਸੀ, ਇਹਨਾਂ ਨੇ ਅਦਾਲਤ ਨੂੰ ਅਦਾਲਤ ਸਮਝਿਆ ਹੀ ਨਹੀਂ। ਅਦਾਲਤ ਨੂੰ ਅਦਾਲਤ ਹੀ ਛੱਡੋ, ਮਿੰਟੀ ਤੇ ਇਹ ਵੀ ਦੋਸ਼ ਲਾਉਂਦੀ ਕਥਿਤ ਤੌਰ ਤੇ ਕਿ ਜੱਜ ਦੇ ਸਾਹਮਣੇ ਵੀ ਇੱਕ ਵਾਰੀ ਮੈਨੂੰ ਥ੍ਰੈਟ ਕੀਤਾ ਗਿਆ, ਤੇ ਦੂਜੀ ਗੱਲ ਇਹ ਹੈ ਕਿ ਵਕੀਲ ਹੀ ਆ ਕੇ ਦੱਸਦੇ ਆ ਕਿ ਵਿਧਾਇਕ ਸਾਹਿਬ ਆ ਗਏ, ਜਲਦੀ ਜਲਦੀ ਪੇਸ਼ੀ ਭੁਗਤਾਓ। ਐਸਾ ਵੀ ਹੁੰਦਾ। ਤਾਂ ਖੈਰ ਇਹ ਗੱਲ ਆ ਕਿ ਚਲੋ ਲੱਗੀ ਫੱਬੀ ਤੇ ਹੁੰਦੀ ਆ ਪ੍ਰਵੀਨ ਜੀ, ਪਰ ਅਦਾਲਤਾਂ ਜਦੋਂ ਆਈ ਤੇ ਆ ਜਾਣ ਨਾ ਤੇ ਉਹ ਬੰਦੇ ਨੂੰ ਨਾ ਪੰਜੀ ਵਾਲਾ ਪੌਣ ਦਿਖਾ ਦਿੰਦੀਆਂ। ਤੇ ਕਿਤੇ ਚਲੋ ਠੀਕ ਹੈ ਚੌਲਾ ਚੱਲ ਜਾਂਦਾ, ਪਰ ਜੇ ਬਸ ਕਿਤੇ ਉਹ ਜੇ ਜੱਜ ਦੇ ਪੈ ਜਾਵੇ ਨਾ ਬੰਦਾ, ਤੇ ਉਹ ਨਿਗਾਹ ਵੀ ਕਹਿੰਦਾ ਥੱਲੇ ਕਰ, ਅੱਖ ਥੱਲੇ ਕਰ, ਤੇਰੀ ਐਸੀ ਕੀ ਤੈਸੀ ਜੀ ਜੀ, ਤਾਂ ਅੱਖ ਵੀ ਨਹੀਂ ਚੁੱਕਣ ਦਿੰਦਾ। ਇਹ ਆ ਕਿ ਇਹ ਗਿੱਜੇ ਨੇ, ਉਹਦੇ ਤੇ ਰੋਹ ਮਾਰ ਲਿਆ, ਉਹਦੇ ਤੇ ਰੋਹ ਮਾਰ ਲਿਆ, ਤੇ ਇਸ ਮਾਮਲੇ ਦੇ ਵਿੱਚ ਇਹਨੂੰ ਕਾਫੀ ਸੇਕ ਲੱਗਾ। ਹੁਣ ਭੱਜਾ ਭੱਜਾ ਹਾਈ ਕੋਰਟ ਗਿਆ। ਜੇ ਤੇ ਕੋਈ ਮਾਤੜ ਹੁੰਦਾ, ਦੇਖੋ ਪਹਿਲੀ ਗੱਲ ਤੇ ਹਾਈ ਕੋਰਟ ਜਾ ਕਿੱਥੇ ਹੁੰਦਾ ਜੀ। ਹਾਈ ਕੋਰਟ ਦੇ ਵਿੱਚ ਭਾਈ ਉਹ ਹੀ ਜਾਂਦਾ ਜਿਹਦੇ ਕੋਲ ਰੋਗ ਰੁਪਈਆਂ ਦਾ ਹੋਵੇ, ਤੇ ਜਦੋਂ ਪੈਸੇ ਦੇਈਏ ਤੇ ਰੋਗ ਦਿਲ ਨੂੰ ਭਰਿੰਦਾ। ਸਾਨੂੰ ਤੇ ਪਤਾ ਭਰਾਵੋ ਜੀ, ਕੀ ਦੱਸੀਏ ਤੁਹਾਨੂੰ। ਤੇ ਇਸੇ ਕਰਕੇ ਬਹੁਤ ਵੱਡੀ ਵਸੋਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਪਹੁੰਚਦੀ ਨਹੀਂ, ਉਹ ਜੇਲ੍ਹ 'ਚ ਹੀ ਪਹੁੰਚ ਜਾਂਦੀ ਹੈ। ਤੇ ਦੂਜੇ ਪਾਸੇ ਇਹਨਾਂ ਦੇ ਕੋਲ ਤੇ ਵਕੀਲਾਂ ਦੀ ਕਮੀ ਕੋਈ ਨਹੀਂ ਜੀ, ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ 34-35 ਸਾਲ ਲੀਗਲ ਫਾਈਟ ਕਰ ਗਿਆ ਕਿ ਨਹੀਂ, ਭਾਵੇਂ ਕੈਦ ਖੀਰ ਕੱਟਣੀ ਪਈ, ਪਰ ਮੁਕੱਦਮਾ 88 ਤੋਂ ਚੱਲਿਆ ਸੀ, ਯਾਦ ਹੈ ਨਾ। ਤਾਂ ਕਾਹਦੇ ਕਰਕੇ ਕਿ ਕੋਈ ਮੰਨ ਲਓ ਕਿਸੇ ਬੱਸ ਵਾਲੇ ਡਰਾਈਵਰ ਤੋਂ ਕੋਈ ਐਕਸੀਡੈਂਟ ਹੋ ਜਾਵੇ, ਉਹ ਸੁਪਰੀਮ ਕੋਰਟ ਤੱਕ ਆਪਦੀ ਸਜ਼ਾ ਲਈ ਲੜ ਲਏਗਾ ਜੀ ਜੀ। ਬਿਲਕੁਲ ਸੋਚ ਕੇ ਵੇਖੋ, ਅਗਲਾ ਕਹੇਗਾ ਦਫਾ ਕਰੋ, ਮੈਂ ਉੱਥੇ ਵਕੀਲ ਨੂੰ 5-7 ਲੱਖ ਰੁਪਈਆ ਦੇਵਾਂਗਾ ਇੱਕ ਪੇਸ਼ੀ ਦਾ, ਸੁਣਵਾਈ ਦਾ, ਉੱਥੇ ਬਹਿਸ ਦਾ, ਤੇ ਉਹਦੇ ਨਾਲ ਚੰਗਾ ਮੈਂ ਕੋਈ ਲੱਖ ਰੁਪਈਏ 'ਚ 1 ਸਾਲ ਜੇਲ੍ਹ ਕੱਟੇ ਹੋਣਾ। ਤਾਂ ਇਹ ਹਾਲ ਹੁੰਦਾ। ਤੇ ਦੂਜੀ ਗੱਲ ਇਹ ਆ
ਕਿ ਬਈ ਜਿਹੜੀਆਂ ਹੁਣ ਇਹ ਹੰਕਾਰ ਫਤੂਰ ਚੁੱਕੀ ਫਿਰਦੇ ਨਾ, ਇਹਨਾਂ ਨੂੰ ਇਹ ਛੱਡ ਕੇ ਨਾ ਇਹ ਵੀ ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਚਲੋ ਮੁਕੱਦਮੇ ਨੇਤਾਵਾਂ ਤੋਂ ਹੁੰਦੇ ਨੇ ਜੀ, ਇਹ ਸੱਚ ਆ, ਭਾਵੇਂ ਉਹ ਜੂਏ ਦਾ ਹੋਵੇ, ਚਾਹੇ ਇਸ ਤਰ੍ਹਾਂ ਔਰਤਾਂ ਨੂੰ ਅਪਸ਼ਬਦ ਬੋਲਣ ਦਾ, ਚਲੋ ਧਰਨੇ ਤੁਰਨੇ ਦੇ ਵੀ ਹੁੰਦੇ ਆ, ਪਰ ਗੱਲ ਇਹ ਕਿ ਅਦਾਲਤ ਨੂੰ ਅਦਾਲਤ ਸਮਝਣ ਦੀ ਜ਼ਰੂਰਤ ਹੁੰਦੀ ਹੈ। ਸੋ ਇਹਨਾਂ ਨੇ ਛੇਤੀ ਸਮਝਿਆ ਨਹੀਂ, ਹੁਣ ਇਹ ਸਮਝ ਜਾਣਗੇ, ਮੈਨੂੰ ਐਂ ਲੱਗਦਾ ਹੁਣ ਸ਼ਿਕਾਇਤ ਨਹੀਂ ਆਏ। ਚੰਗਾ ਸਿੱਖ ਲੱਗਿਆ। ਪਰ ਕਮਾਲ ਆ, ਆਮ ਆਦਮੀ ਪਾਰਟੀ ਨੇ ਹੀਰੇ ਬੜੇ ਬਈ ਚੁਣ ਚੁਣ ਕੇ ਲਿਆਂਦੇ ਆ। ਮੈਂ ਤੇ ਜਿਵੇਂ ਜਿਵੇਂ ਆਹ ਉਹਨਾਂ ਦੀ ਕੁੰਡਲੀ ਫੋਲੀ ਦੀ ਆ, ਉਵੇਂ ਉਵੇਂ ਹੈਰਾਨ ਹੋਈਦਾ ਤੇ ਵਾਹ ਬਈ ਵਾਹ, ਆਹ ਹੀ ਕਸਰਾਂ ਬਾਕੀ ਸੀ ਜਿਹੜੀਆਂ ਸ਼ਖਸੀਅਤਾਂ ਦੂਜੀਆਂ ਪਾਰਟੀਆਂ ਚ ਅੱਗੇ ਨਹੀਂ ਆ ਸਕੀਆਂ, ਇਹੋ ਜਿਹੇ ਮਤਲਬ ਕਿ ਸਿਆਸਤ ਦੇ ਵਿੱਚ ਚਾਨਣ ਮਨਾਰੇ ਉਹ ਇਹਨਾਂ ਨੇ ਲੱਭ ਕੇ ਲਿਆਂਦੇ ਆ। ਅਸੀਂ ਬਲਿਹਾਰ ਜਾਂਦੇ ਆ ਜੀ ਇਹਨਾਂ ਦੇ। ਜੀ, ਉਧਰ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਮਿੰਟੂ ਜੀ। ਫਿਰ ਗੱਲ ਉਹੀ ਆ ਗਈ ਉੱਥੇ ਜੀ, ਹਾਈ ਕੋਰਟ ਵੇਖ ਲਓ ਜਾਂਦੇ ਆ ਨਾ, ਤੇ ਹਾਈ ਕੋਰਟ ਦੇ ਵਿੱਚੋਂ ਰਾਹਤ ਹਾਸਲ ਕਰ ਲੈਂਦੇ ਆ। ਇਹ ਮਾਮਲਾ ਇਹ ਸੀਗਾ ਕਿ ਉਹ ਇੱਕ ਮਾਈਨਿੰਗ ਸਾਈਟ ਤੇ ਚਲੇ ਗਏ ਸਨ ਜਨਾਬ, ਤੇ ਫਿਰ ਡੀਸੀ ਨੇ ਪਰਚਾ ਕੱਟ ਦਿੱਤਾ ਸੀਗਾ। 21 ਦੀ ਗੱਲ ਆ। ਉਦਾਂ ਤੇ ਮਾਈਨਿੰਗ ਸਾਈਟ ਤੇ ਇਹਨਾਂ ਦੇ ਬੰਦੇ ਹੀ ਜਾਂਦੇ ਹੁੰਦੇ ਸੀ, ਇਹਨਾਂ ਦੇ ਰਾਜ ਦੇ ਵਿੱਚ ਤੇ ਘੱਟ ਹੀ ਜਾਂਦੇ ਹੁੰਦੇ ਸੀ, ਪਰ ਜਦੋਂ ਆਪੋਜੀਸ਼ਨ ਚ ਹੋਏ ਫਿਰ ਇਹ ਮਾਈਨਿੰਗ ਸਾਈਟ ਤੇ ਵੀ ਜਾਣ ਲੱਗ ਪਏ ਤੇ ਜਾ ਕੇ ਵੇਖੀ ਉੱਥੇ ਆ ਹੁੰਦਾ, ਉੱਥੇ ਆ ਹੁੰਦਾ। ਮਜੀਠੀਆ ਸਾਹਿਬ ਨੂੰ ਵੀ ਦਿਸ ਪਿਆ ਤੇ ਪਹਿਲਾਂ ਮਾਈਨਿੰਗ ਸਾਈਟਾਂ ਤੇ ਬੰਦੇ ਜਾਂਦੇ ਹੁੰਦੇ ਸੀ, ਕਾਹਦੇ ਲਈ ਜਾਂਦੇ ਸੀ ਹੁਣ ਦੱਸਣ ਦੀ ਲੋੜ ਥੋੜੋ ਆ। ਤਾਂ ਖੈਰ ਇਹ ਵੀ ਗਏ ਨੇ ਹਾਈ ਕੋਰਟ, ਰਾਹਤ ਇਹਨਾਂ ਨੂੰ ਵੀ ਮਿਲ ਗਈ, ਲੀਡਰਾਂ ਨੂੰ ਵੇਖੋ ਰਾਹਤਾਂ ਮਿਲਦੀਆਂ, ਤੇ ਇਹਨਾਂ ਦੀ FIR ਹੀ ਰੱਦ ਕਰ ਦਿੱਤੀ ਜੀ, ਮਤਲਬ ਕਿ ਥੋਕ ਦੇ ਵਿੱਚ ਹੀ ਰਾਹਤ ਆ। ਤਾਂ ਦੂਸਰੇ ਪਾਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਕੋਟਕਪੂਰਾ ਗੋਲੀकांड ਹੈ, ਉਸ ਮਾਮਲੇ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੱਕੀ ਜ਼ਮਾਨਤ ਹੈ, ਪੱਕੀ ਜ਼ਮਾਨਤ ਮਤਲਬ ਰੈਗੂਲਰ ਜ਼ਮਾਨਤ, ਉਹਦੀ ਵੀ ਕੱਲ ਸੁਣਵਾਈ ਹੋ ਗਈ ਹੈ ਤੇ ਉਹਦੇ ਤੇ ਵੀ ਫੈਸਲਾ ਰਿਜ਼ਰਵ ਆ। ਫੈਸਲਾ ਰਿਜ਼ਰਵ ਜਦੋਂ ਰੱਖਿਆ ਜਾਂਦਾ ਦਲੀਲਾਂ ਸੁਣਨ ਉਪਰੰਤ, ਉਹਦਾ ਮਤਲਬ ਪ੍ਰਵੀਨ ਜੀ ਇਹ ਹੁੰਦਾ ਕਿ ਕਿਸੇ ਵੇਲੇ ਵੀ ਕੋਰਟ ਫੈਸਲਾ ਸੁਣਾ ਸਕਦਾ ਹੈ। ਜੀ ਜੀ, ਲੰਮਾ ਚੌੜਾ ਕੰਮ ਨਹੀਂ ਹੁੰਦਾ। ਤਾਂ ਉਹ ਵੀ ਫੈਸਲਾ ਇੱਕ ਅੱਧ ਦਿਨ ਚ ਆ ਜਾਏਗਾ ਤੇ ਉਹਦੇ ਚ ਵੀ ਤੁਸੀਂ ਦੇਖਣਾ ਸੁਖਬੀਰ ਸਿੰਘ ਬਾਦਲ ਤੋਂ ਵੱਡੀ ਰਾਹਤ ਮਿਲੇਗੀ। ਤੇ ਉਹਦੇ ਚ ਚਲੋ ਮੈਂ ਇੱਕ ਹੋਰ ਅਪਡੇਟ ਦੇ ਦਿੰਨਾ ਕਿ ਭਾਈ ਜਿਹੜਾ ਕੋਟਕਪੂਰਾ ਵਾਲਾ ਮਾਮਲਾ ਹੈ ਨਾ, ਉਹਦੇ ਚ ਇੱਕ ਪਟੀਸ਼ਨ ਗੁਰਦੀਪ ਸਿੰਘ ਪੰਧੇਰ ਨੇ ਪਾ ਦਿੱਤੀ ਆ। ਉਹਨੇ ਇਹ ਕਿਹਾ ਕਿ ਦੇਖੋ ਪੁਲਿਸ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਸਨ, ਤਾਂ ਉਸ FIR ਦੇ ਵਿੱਚ ਅੱਜ ਤੱਕ ਪੰਜਾਬ ਸਰਕਾਰ ਯਾਨੀ ਪੁਲਿਸ ਚਲਾਨ ਕਿਉਂ ਨਹੀਂ ਪੇਸ਼ ਕਰ ਸਕੀ? ਹੁਣ ਮਾਮਲਾ ਉੱਥੇ ਉਹ ਵੀ ਸੁਣਿਆ ਜਾ ਰਿਹਾ ਹੈ ਜੀ। ਤੇ ਸੋਚ ਕੇ ਵੇਖੋ, ਜੇ ਉਹਦੇ ਤੇ ਵੀ ਕਾਰਵਾਈ ਹੋ ਗਈ ਤੇ ਚਲਾ ਗਿਆ ਨਾ ਮਾਮਲਾ ਦੂਜੀ ਦਿਸ਼ਾ 'ਚ। ਸੋ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਆ ਕਿ ਬਈ ਥੋੜਾ ਇੰਤਜ਼ਾਰ ਕਰਿਆ ਕਰੋ। ਬਹੁਤ ਕੁਝ ਹੁੰਦਾ ਹੈ, ਕਾਨੂੰਨੀ ਲੜਾਈਆਂ ਹੁੰਦੀਆਂ, ਇਹ ਸਿਆਸਤਦਾਨਾਂ ਦੀਆਂ ਲੜਾਈਆਂ ਹੁੰਦੀਆਂ। ਇਹਦੇ ਵਿੱਚ ਕਈ ਵਾਰ ਨਿਆਂ ਜਿਹੜਾ ਹੈ ਨਾ, ਉਹ ਰੋਲ ਘਚੋਲੇ 'ਚ ਵਿਚਾਰਾ ਮਿੱਧਿਆ ਹੀ ਜਾਂਦਾ ਹੈ ਜੀ। ਤੇ ਡੈਮਾਂ ਦੇ ਵਿੱਚ ਮਿੰਟੂ ਜੀ ਪਾਣੀ ਹੋਰ ਆ ਗਿਆ ਤੇ ਪੰਜਾਬ ਦੇ ਲਈ ਹੁਣ ਖਤਰਾ ਵੱਧ ਗਿਆ ਜੀ। ਡੈਫੀਨਿਟਲੀ ਖਤਰਾ ਤੇ ਹੈ ਪ੍ਰਵੀਨ ਜੀ। ਕੋਈ 2-4 ਦਿਨ ਤਾਂ ਨਾ ਜਿਹੜੇ ਇਹ ਬੜੇ ਬਚ ਬਚਾ ਕੇ ਜੇ ਨਿਕਲ ਜਾਣ ਤੇ ਕਹਿ ਲਈਏ ਕਿ ਸ਼ੁਕਰ ਹੋਵੇਗਾ, ਕਿਉਂਕਿ ਮੀਂਹ ਆਪਣੇ ਪੰਜਾਬ ਦੇ ਵਿੱਚ ਤੇ ਇਹਨਾਂ ਨਹੀਂ ਪਿਆ, 2-3 ਜ਼ਿਲ੍ਹਿਆਂ ਦੇ ਵਿੱਚ ਹੀ ਪਿਆ ਹੈ ਕੱਲ ਪਰਸੋਂ। ਪਰ ਜੇ ਆਪਾਂ ਵੇਖੀਏ ਉੱਤਰਾਖੰਡ ਅਤੇ ਹਿਮਾਚਲ 'ਚ, ਇੱਥੇ ਤੇ ਬੱਲੇ ਬੱਲੇ ਹੋਈ ਪਈ। ਆਪਾਂ ਅੱਗੇ ਵੀ ਗੱਲ ਕੀਤੀ ਹੋਏਗੀ ਸ਼ਾਇਦ, ਕਿਉਂਕਿ ਮੈਂ ਲਗਾਤਾਰ ਕਰਦਾ ਆ ਰਿਹਾ ਗੱਲ। ਐਤਕੀ ਕਮਾਲ ਹੋ ਗਈ ਹੈ, ਮੌਨਸੂਨ ਦਾ ਸਾਈਕਲ ਐਸਾ ਪ੍ਰਭਾਵਿਤ ਹੋਇਆ ਵਾ ਕਿ ਜਿੱਥੇ ਮੀਂਹ ਚਾਹੀਦਾ ਉੱਥੇ ਪੈ ਨਹੀਂ ਰਿਹਾ 13-14 ਸਟੇਟਾਂ ਦੇ ਵਿੱਚ, ਤੇ ਜਿੱਥੇ ਬਸ ਹੋ ਗਈ ਆ ਉੱਥੇ ਵਰੀ ਤੁਰਿਆ ਜਾਂਦਾ ਆ। ਤਾਂ ਬੱਦਲ ਜਿਹੜੇ ਆ ਉਹ ਨਾਰਥ 'ਚ ਇਕੱਠੇ ਹੁੰਦੇ ਆ, ਤੇ ਇੱਕ ਥਾਂ ਤੇ ਜਦੋਂ ਹਿਸਾਬੋਂ ਜ਼ਿਆਦੀ ਬਾਰਿਸ਼ ਹੁੰਦੀ ਤੇ ਆਪਾਂ ਕਹਿੰਦੇ ਨੇ ਬੱਦਲ ਫਟ ਗਿਆ। ਜਿਹੜੀ ਉਹ ਤੈਅ ਹੱਦ ਹੁੰਦੀ ਆ ਉਹਦੇ ਤੋਂ ਵੱਧ ਜਦੋਂ ਬਾਰਿਸ਼ ਪੈਂਦੀ ਆ, ਤਾਂ ਹੱਦ ਤੋਂ ਵੱਧ ਬਾਰਿਸ਼ ਜਿਹੜੀ ਆ ਉਹ ਹਿਮਾਚਲ 'ਚ ਪੈ ਰਹੀ ਆ, ਜਿਸ ਨੂੰ ਬੱਦਲ ਫਟਣਾ ਵੀ ਕਹਿ ਦਿੰਦੇ ਆ। ਤਾਂ ਖੈਰ ਹੁਣ ਦੱਸਦੇ ਆ ਕਿ ਡੈਮਾਂ 'ਚ 2,20,000 ਕਿਊਸੈਕ ਪਾਣੀ ਜਿਹੜਾ ਹੈ ਨਾ ਉਹ ਪਹੁੰਚਿਆ ਪਹਾੜੀ ਇਲਾਕਿਆਂ ਤੇ। ਇਹ ਲੇਟੈਸਟ ਕਹਿ ਲਓ ਕਿ ਡਾਟਾ ਅਪਡੇਟ ਹੋਇਆ ਹੈ ਮੀਡੀਆ ਰਾਹੀਂ। ਇਹ 3 ਡੈਮਾਂ ਦੇ ਵਿੱਚ 2,18,843 ਕਿਊਸੈਕ ਪਾਣੀ ਜਿਹੜਾ ਉਹ ਪੁੱਜ ਗਿਆ ਹੈ, ਜਿਸ ਕਾਰਨ ਕਹਿੰਦੇ ਕਿ ਬੁੱਧਵਾਰ ਵੀ, ਅੱਜ ਵੀਰਵਾਰ ਆ, ਜਿਸ ਕਾਰਨ ਬੁੱਧਵਾਰ ਨੂੰ ਵੀ ਫਲੱਡ ਗੇਟ ਖੋਲੇ ਤੇ 1,45,000 ਕਿਊਸੈਕ ਪਾਣੀ ਛੱਡਿਆ ਗਿਆ। ਤੇ ਇਹਦੇ ਨਾਲ ਹੋਣਾ ਕੀ ਆ ਕਿ ਆਉਣ ਵਾਲੇ, ਮੈਂ ਜਿਵੇਂ ਕਿਹਾ ਕਿ 1-2 ਦਿਨ, ਹੁਣ ਦੇਖੋ 1,45,000 ਕਿਊਸੈਕ ਪਾਣੀ ਛੱਡਿਆ, ਤਾਂ ਆਪਣੇ 8 ਜ਼ਿਲ੍ਹੇ ਇਸ ਤਰ੍ਹਾਂ ਦੇ ਆ
ਜਿਹੜੇ ਇਹਨਾਂ ਦੋ ਡੈਮਾਂ ਦੇ ਫਲੱਡ ਗੇਟ ਖੋਲਣ ਉਪਰੰਤ ਮਾਰ ਹੇਠ ਆ ਜਾਂਦੇ। ਤਾਂ ਇਹ ਹੁਣ ਦੇਖਣਾ ਹੋਏਗਾ ਕਿ 2-4 ਦਿਨਾਂ 'ਚ ਅਗਾਂਹ ਪਾਣੀ ਕਿੰਨਾ ਕੁ ਚੜ੍ਹਦਾ ਹੈ। ਜੀ। ਪਾਣੀ ਤੇ ਕੁਛ ਇਲਾਕਿਆਂ ਦੇ ਵਿੱਚ ਖਲੋਤਾ ਹੀ ਆ ਨਾ, ਕੀ ਉਹ ਪਾਣੀ ਹੋਰ ਵੱਧਦਾ ਆ ਜਾਂ ਇਹਦਾ ਅਸਰ ਜਿਹੜਾ ਆ ਉਹ ਬਹੁਤ ਜ਼ਿਆਦਾ ਤੇ ਨਹੀਂ ਹੋ ਜਾਂਦਾ। ਤਾਂ ਇਸ ਕਰਕੇ ਮੈਂ ਤਾਂ ਹੀ ਕਹਿ ਰਿਹਾ ਕਿ 1-2 ਦਿਨ ਜਿਹੜੇ ਆ ਨਾ ਉਹ ਬੜੇ ਕਰੂਸ਼ਲ ਰਹਿਣ ਵਾਲੇ ਆ, ਤੇ ਦੇਖਦੇ ਆ। ਪਰ ਦੁਆ ਹੀ ਕਰ ਸਕਦੇ ਆ ਕਿ ਸਾਰਾ ਕੁਝ ਠੀਕ ਹੋਵੇ। ਪਰ ਡੈਮਾਂ ਨੇ ਆਪ ਜਦੋਂ ਜੀ ਹੈਲੋ ਹਾਂਜੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਹਾਂਜੀ ਠੀਕ ਹੈ, ਇਸ ਵੇਲੇ ਟੈਲੀਵਿਜ਼ਨ ਸਕਰੀਨ ਤੇ ਵੀ ਆ ਖਬਰ ਚੱਲਣੀ ਸ਼ੁਰੂ ਹੋ ਗਈ ਆ ਬਈ ਡੈਮਾਂ ਨੇ ਟੈਨਸ਼ਨ ਵਧਾ ਦਿੱਤੀ ਆ। ਤਾਂ ਇਹ ਜਿਹੜੇ, ਕਿਉਂਕਿ ਤੁਹਾਨੂੰ ਪਤਾ ਜਿਹੜੇ ਚੈਨਲਾਂ ਨੂੰ ਥੋੜੇ ਜਿਹੇ ਡਾਟਾ ਮਿਲਦੇ ਨੇ, ਥੋੜਾ ਜਿਹਾ ਖਬਰ ਨੂੰ ਤੁਹਾਨੂੰ ਪਤਾ ਪੁਖਤਾ ਰੂਪ ਚ ਕਰਕੇ ਤੇ ਫਿਰ ਚਲਾਉਂਦੇ ਨੇ। ਬਟ ਇਹ ਸਾਫ਼ ਸੀਗਾ ਕਿ ਪਾਣੀ ਪਹੁੰਚ ਚੁੱਕਾ ਵਾ ਤੇ ਉਹ ਪਾਣੀ ਰਿਲੀਜ਼ ਵੀ ਹੋਏਗਾ। ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਚੰਨੀ ਦੇ ਰਿਸ਼ਤੇਦਾਰ ਦੇ ਮਾਮਲੇ ਦੇ ਵਿੱਚ ਕਈ ਗਵਾਹੀਆਂ ਹੋਈਆਂ ਨੇ ਜੀ। ਹਾਂਜੀ, ਇਹ ਗਵਾਹੀਆਂ ਈਡੀ ਕਰਵਾਏਗੀ ਨਾ, ਕਿਉਂਕਿ ਈਡੀ ਇਨਵੋਲਵ ਹੋ ਗਈ ਸੀਗੀ। ਈਡੀ ਇਨਵੋਲਵ ਹੋ ਗਈ ਸੀ ਇਸ ਮਾਮਲੇ ਦੇ ਵਿੱਚ, ਤੇ ਹੁਣ ਈਡੀ ਦੇ 2 ਡਾਇਰੈਕਟਰਾਂ ਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਆ। 22 ਸਤੰਬਰ ਤੇ ਅਗਲੀ ਸੁਣਵਾਈ ਜਿਹੜੀ ਆ ਉਹ ਰੱਖੀ ਗਈ ਆ। ਮਾਮਲਾ ਤੁਹਾਨੂੰ ਸਭਨਾਂ ਨੂੰ ਯਾਦ ਹੋਏਗਾ ਕਿ ਕਿਸ ਤਰ੍ਹਾਂ ਚੰਨੀ ਦੇ ਭਾਂਜੇ ਭੁਪਿੰਦਰ ਸਿੰਘ ਉਰਫ ਹਨੀ, ਜਿਹਨੂੰ ਮਜੀਠੀਆ ਬੜਾ ਘਰੋੜ ਕੇ ਕਹਿੰਦਾ ਹੁੰਦਾ, ਹਨੀ ਬੰਨੀ ਮੰਨੀ, ਤਾਂ ਏਦਾਂ ਉਹ ਕਹਿੰਦਾ ਹੁੰਦਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਜਿਹੜਾ ਮਾਮਲਾ ਹੈ ਉਹ ਇਹੋ ਸੀਗਾ ਕਿ ਹਨੀ ਦੇ ਘਰ ਤੋਂ ਇਹਨਾਂ ਨੇ ਰੁਪਈਆ ਬਰਾਮਦ ਕੀਤਾ ਸੀ ਤਕਰੀਬਨ 8 ਕਰੋੜ। ਬਾਅਦ ਦੇ ਵਿੱਚ ਜਦੋਂ ਈਡੀ ਇਨਵੋਲਵ ਹੋਈ ਤਾਂ ਇਹਨਾਂ ਨੇ ਕੁਦਰਤਦੀਪ ਜਿਹੜਾ ਕਿ ਇਹਦਾ ਪਾਰਟਨਰ ਸੀ ਜਾਂ ਕਹਿ ਲਓ ਯਾਰ ਸੀ, ਤਾਂ ਉਹਦੇ ਕੋਲੋਂ ਵੀ 2 ਕਰੋੜ ਦੀ ਰਾਸ਼ੀ ਬਰਾਮਦ ਕੀਤੀ ਸੀ। ਟੋਟਲ ਕਿੰਨਾ ਹੋ ਗਿਆ? 10 ਕਰੋੜ। ਇੱਕ ਫਿਲਮ ਦਾ ਨਾਂ ਸੀ ਇਨਾਮ 10,000 ਸੰਜੇ ਦੱਤ ਦੀ, ਤਾਂ ਇੱਥੇ ਕਿੰਨਾ ਹੋ ਗਿਆ? 10 ਕਰੋੜ। ਤਾਂ ਇਹ ਜਿਹੜਾ ਪੈਸਾ, ਦੋਸ਼ ਇਹ ਨੇ ਕਿ ਅਸਲ 'ਚ ਇਹ ਪੈਸਾ ਇਹਨਾਂ ਨੇ ਮਾਈਨਿੰਗ ਤੋਂ ਜਿਹੜੀ ਕਮਾਈ ਅਤੇ ਟ੍ਰਾਂਸਫਰ, ਕਿਉਂਕਿ ਉਸ ਵੇਲੇ ਤੂਤੀ ਬੋਲ ਰਹੀ ਸੀਗੀ ਨਾ ਚੰਨੀ ਫੈਮਿਲੀ ਦੀ, ਤਾਂ ਇਹ ਦੋਸ਼ ਹੈ ਕਥਿਤ ਤੌਰ ਤੇ ਕਿ ਇਹਨਾਂ ਨੇ ਇਹ ਪੈਸਾ ਇਸ ਤਰ੍ਹਾਂ ਇਕੱਤਰ ਕੀਤਾ ਤਬਾਦਲਿਆਂ 'ਚ, ਬਦਲੀਆਂ 'ਚ ਅਤੇ ਮਾਈਨਿੰਗ ਤੋਂ। ਤੇ ਪਹਿਲਾਂ ਵੀ ਇਹਨਾਂ ਨੇ ਇੱਕ ਫਰਮ ਖੋਲੀ ਹੋਈ ਸੀ ਆ ਜਿਹੜਾ ਇਮੀਗ੍ਰੇਸ਼ਨ ਵਗੈਰਾ ਦਾ ਕੰਮ ਕਰਦੇ ਆ। ਤਾਂ ਇਹ ਦੋਸ਼ ਨੇ। ਕੁਦਰਤਦੀਪ, ਇਹ ਨਾ ਯਾਦ ਰੱਖ ਲਿਓ, ਹਨੀ ਤੇ ਨਾ ਤੁਸੀਂ ਮੈਨੂੰ ਲੱਗਦਾ ਕਦੇ ਭੁੱਲ ਹੀ ਨਹੀਂ ਸਕਦੇ। ਸੋ ਹਨੀ ਬੰਨੀ ਉਹ ਮਜੀਠਾ ਯਾਦ ਕਰਾ ਦਿਆ ਕਰੇਗਾ ਜੇ ਭੁੱਲ। ਜੀ ਤੇ ਮਿੰਟੂ ਜੀ, ਗੱਲ ਕਰੀਏ ਬੱਸਾਂ ਦੇ ਵਿੱਚ ਜਿਹੜੀ ਸੈਂਸਰ ਲੱਗਣ ਦੀ ਖਬਰ ਆ, ਇਹਦੇ ਵਿੱਚ ਦੱਸਿਆ ਗਿਆ ਕਿ ਕਸੂਤੇ ਜੇ ਥਾਂ ਤੇ ਲੱਗਣਗੇ ਹੁਣ ਸੈਂਸਰ। ਨਹੀਂ, ਕਿਤੇ ਛੱਤ ਤੇ ਹੀ ਨਾ ਲਾ ਦੇਣ ਵੀ ਕਿਕਰਾਂ ਦੀਆਂ ਫੋਟੋਆਂ ਆਈ ਜਾਣ ਉਹਦੇ ਵਿੱਚ। ਖੈਰ, ਇਹ ਜਿਹੜੇ ਸੈਂਸਰ ਲਾਉਣੇ ਨੇ ਨਾ, ਇਹਨਾਂ ਨੇ ਤੇਲ ਵਾਲੀਆਂ ਟੈਂਕੀਆਂ ਚਲਾਣੇ ਨੇ। ਜੀ ਕਿਉਂਕਿ ਉਹ ਬੜੀ ਵਿਪਤਾ ਬਣੀ ਆ, ਕਹਿੰਦੇ ਕਿ ਤੇਲ ਕੱਢਣੋਂ ਹਟਦੇ ਹੀ ਨਹੀਂ ਸਾਡੇ ਬੰਦੇ। ਵੈਸੇ ਦੇਖੋ, ਇੱਕ ਗੱਲ ਆ, ਆਪਾਂ ਆਪਦੀ ਮਹਾਨਤਾ ਦੇ ਗੁਣਗਾਨ ਤੇ ਬੜੇ ਗਾਉਣੇ ਆ, ਸਾਫ਼ ਹੈ ਨਾ, ਪਰ ਆਪਣੇ ਵਿੱਚ ਚੋਰ ਵੀ ਵੱਸਦਾ। ਇਹ ਬਹੁਤ ਅਸੀਂ ਘੱਟ ਇਸ ਗੱਲ ਦਾ ਕਹਿ ਲਓ ਕਿ ਕੁਝ ਲੋਕ ਨੇ ਸਾਡੇ ਪੰਜਾਬੀ ਭਾਈਚਾਰੇ ਚੋਂ ਜਿਹੜੇ ਕਹਿ ਲਓ ਕਿ ਬਹੁਤ ਕਹਿ ਲਓ ਉਹ ਤਾਂ ਦੇਹਪੁਰਸ਼ੀ ਕਹਿ ਲਓ, ਜਿਹੜੇ ਨਾ ਹੇਰਾਫੇਰੀ ਕਰਦੇ ਆ ਤੇ ਨਾ ਬੇਈਮਾਨੀ ਕਰਦੇ ਆ, ਵਧੀਆ ਲੋਕ ਨੇ ਉਹ। ਪਰ ਬਹੁਤਿਆਂ ਦੇ ਅੰਦਰਲਾ ਚੋਰ ਕਿਤੇ ਨਾ ਕਰਵਟ ਲੈ ਹੀ ਜਾਂਦਾ ਹੈ। ਮਾਫ ਕਰਨਾ, ਸ਼ਬਦ ਖੌੜੇ ਆ, ਕਿਉਂਕਿ ਜੇ ਕੋਈ ਡਰਾਈਵਰ ਹੈ ਤਾਂ ਤੇਲ ਕੱਢ ਲੈਂਦਾ, ਜੇ ਕੋਈ ਕੰਡਕਟਰ ਹੈ ਤਾਂ ਟਿਕਟਾਂ ਰੱਖ ਲੈਂਦਾ। ਆ ਕਿੰਨੇ ਫੜੇ ਜਾਂਦੇ ਆ। ਤਾਂ ਹੁਣ ਕਿੰਨੀਆਂ ਫੋਟੋਆਂ ਵਾਇਰਲ ਹੋਈਆਂ। ਮੈਂ ਵੀ ਇੱਕ ਵਾਰੀ ਫੜ ਲਿਆ ਸੀਗਾ ਅੱਜ ਤੋਂ 6-7 ਸਾਲ ਪਹਿਲਾਂ, ਉਦੋਂ ਮੈਂ ਪ੍ਰਿੰਟ 'ਚ ਕੰਮ ਕਰਦਾ ਸੀ ਜੀ। ਤੇ ਉਹ ਲਾ ਕੇ ਕੈਨ ਜਿਹਾ ਭਰੀ ਜਾਂਦੇ ਸੀਗੇ, ਮੈਂ ਫੋਟੋ ਕਲਿੱਕ ਕਰ ਲਈ। ਉਸ ਤੋਂ ਬਾਅਦ ਬਹੁਤ ਵਾਟ ਲੱਗੀ ਸੀ ਉਹਦੀ ਖਬਰ ਵਾਲੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਹੈਗੀਆਂ ਨੇ, ਸਾਰੇ ਨਹੀਂ ਮੁਲਾਜ਼ਮ ਹੁੰਦੇ ਇੱਕੋ ਜਿਹੇ। ਤਾਂ ਹੁਣ ਇਹਦਾ ਹੱਲ ਇਹੀਓ ਕੱਢ ਰਹੇ ਨੇ ਇਹ ਕਿ ਬੱਸਾਂ ਦੇ ਵਿੱਚ ਸੈਂਸਰ ਲਾ ਦਿੱਤੇ ਜਾਣ ਤਾਂ ਕਿ ਤੇਲ ਦੀ ਚੋਰੀ ਰੁਕ ਸਕੇ। ਕੱਲ ਵੀ ਇਨਫੈਕਟ ਜੇ ਤੁਸੀਂ ਦੇਖੋਗੇ, ਇੱਕ ਡਰਾਈਵਰ ਤੇ ਕੰਡਕਟਰ ਇਹਨਾਂ ਨੇ ਫੜਿਆ। ਤਾਂ ਉਸ ਤੋਂ ਬਾਅਦ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਬਈ ਘੱਟੋ ਘੱਟ ਆਪਾਂ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਹੁਣ ਸਾਇੰਟੀਫਿਕ ਤਰੀਕੇ ਦੇ ਨਾਲ ਅੱਗੇ ਵਧੀਏ, ਕਿਉਂਕਿ ਇਸ ਤਰ੍ਹਾਂ ਤੇ ਲੈ ਲੈਣਗੇ ਲੱਕੋਂ ਆਪਣੇ ਆਪ ਦੇ ਹੀ ਬੰਦੇ। ਤਾਂ ਹੁਣ ਇਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਬਈ ਆਪਾਂ ਸੈਂਸਰ ਲਵਾ ਦੇਾਂਗੇ ਟੈਂਕੀਆਂ ਦੇ ਵਿੱਚ, ਯਾਨੀ ਫਿਊਲ ਸੈਂਸਰ ਲੱਗੇਗਾ
ताकि डीजल जिहड़ा है वो गायब ना होवे। पर मैं ते एक गल कहना कि जो मुलाजम भरा ने इन्हां नूं तनखाहां वधिया दिओ, पक्कियां इन्हां दीयां जॉबां होण, रेगुलर टाइम होवे, 8-8 घंटे तो वध शिफ्टां ना होण, ते फिर जे कोई तेल कढदा फिर वो डिसमिस ही चाहीदा। पर जदों तुसीं रुपइया ते देना 7,000 8,000 ਕੰਮ ਲੈਣਾ ਉਹਦੇ ਤੋਂ 14-14 ਘੰਟੇ ਦੀ ਸ਼ਿਫਟ ਦਾ, ਤੇ ਭਾਈ ਫਿਰ ਕੰਡਕਟਰ ਨੇ ਵੀ ਹੱਥ ਪੈਰ ਮਾਰਨਾ ਤੇ ਜੇ ਡਰਾਈਵਰ ਨੇ ਵੀ ਮਾਰਨਾ, ਇਹ ਵੀ ਸੱਚ ਜੇ। ਇਹ ਓਡਾ ਹੀ ਵੱਡਾ ਸੱਚ ਹੈ ਜਿੱਦਾਂ ਮੈਂ ਪਿਛਲਾ ਦੂਜਾ ਦੱਸ ਕੇ ਆਇਆ ਬੇਈਮਾਨੀ ਜੀ, ਕਿ ਭਾਈ 8,000 10,000 ਚ ਕੌਣ ਗੁਜ਼ਾਰਾ ਕਰਦਾ, ਜੇ ਤੇ 14-14 ਘੰਟੇ ਉਹਨੂੰ ਵਾਹੋਗੇ ਤਾਂ ਕੁਛ ਨਾ ਕੁਛ ਤੇ ਕਰੇਗਾ, ਢਿੱਡ ਤੇ ਸਾਰਿਆਂ ਨੂੰ ਲੱਗਾ ਨਾ। ਇਸ ਕਰਕੇ ਰੈਗੂਲਰ ਜੌਬ ਹੋਣੀ ਚਾਹੀਦੀ ਹੈ ਘੱਟੋ ਘੱਟ ਡਰਾਈਵਰਾਂ ਦੀ, ਕੰਡਕਟਰਾਂ ਦੀ, ਤੇ ਇਸ ਤੋਂ ਇਲਾਵਾ ਖੁੱਲੀ ਤਨਖਾਹ ਹੋਵੇ। ਹਾਂ, ਜੇ ਕੋਈ ਫੇਰ ਵੀ ਹੇਰਾਫੇਰੀ ਕਰਦਾ ਹੈ, ਚੋਰੀ ਕਰਦਾ ਹੈ, ਉਹ ਨੁਕਸਾਨ ਤੇ ਕਹਿ ਲਓ, ਕਿਉਂਕਿ ਪਬਲਿਕ ਟਰਾਂਸਪੋਰਟ ਹੈ ਨਾ, ਪਬਲਿਕ ਦਾ ਹੀ ਨੁਕਸਾਨ ਕਰੇਗਾ, ਤਾਂ ਫਿਰ ਉਹ ਬਖਸ਼ਣਯੋਗ ਨਹੀਂ ਹੈਗਾ। ਪਰ ਉਹਦੇ ਵਾਸਤੇ ਤੁਸੀਂ ਵੀ ਪਹਿਲਾਂ ਆਪਣੇ ਆਪ ਨੂੰ ਠੀਕ ਕਰੋ, ਆਪਣੀਆਂ ਨੀਤੀਆਂ ਠੀਕ ਕਰੋ। ਕਹਿ ਕੇ ਆਏ ਸਨ ਕਿ ਕੋਈ ਕੱਚੀ ਅਸੀਂ ਭਰਤੀ ਕਰਾਂਗੇ ਨਹੀਂ, ਤੇ ਆ ਹੁਣ ਇਹਨਾਂ ਦੇ ਨਾਲ ਵਾਅਦੇ ਕਰਕੇ ਵਿਚਾਰੇ ਕੱਚੇ ਮੁਲਾਜ਼ਮਾਂ ਦੇ ਨਾਲ ਤੇ ਪੱਕੇ ਦੇ ਇਹਨਾਂ ਨੇ ਕੱਢਤੇ ਸੀਗੇ, ਸੌਰੀ ਕੱਚੇ ਰੱਖਣ ਵਾਸਤੇ ਕੱਢ ਦਿੱਤੇ ਇਹਨਾਂ ਨੇ ਇਸ਼ਤਿਹਾਰ। ਇਸ ਤੋਂ ਇਲਾਵਾ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਲੈ ਆਏ, ਤੇ ਉਹ ਰੌਲਾ ਕਿ ਬੱਸਾਂ ਵੀ ਜਿਹੜੀਆਂ ਇਹਨਾਂ ਦੀ ਆਪਦੀਆਂ ਖਰੀਦੀਆਂ ਹੋਈਆਂ ਸੀ, ਉਹ ਭਰਤੀ ਕੋਲ ਉਹ ਕਿਸ਼ਤਾਂ ਦੀਆਂ ਆ ਜਾਂਦੀਆਂ ਨੇ ਡੇਟਾ, ਉਹ ਚੱਲਦੀਆਂ ਹੀ ਨਹੀਂ, ਡਿਪੂਆਂ 'ਚ ਖਲੋਤੀਆਂ ਨੇ। ਤੇ ਕਿਲੋਮੀਟਰ ਸਕੀਮਾਂ ਵਾਲਾ ਵੀ ਮਾਮਲਾ ਨੇਪਰੇ ਨਹੀਂ ਚੜਦਾ, ਕਿਉਂਕਿ ਜਿਹੜੇ ਕੱਚੇ ਪਹਿਲਾਂ ਹੀ ਨੇ ਆਲਰੇਡੀ, ਉਹ ਸਟ੍ਰਾਈਕ ਕਰ ਦਿੰਦੇ ਨੇ। ਤਾਂ ਆਪਣੀਆਂ ਨੀਤੀਆਂ ਵੀ ਤੇ ਠੀਕ ਕਰਨ ਦੀ ਜ਼ਰੂਰਤ ਹੈ ਨਾ ਇਹਨਾਂ ਨੂੰ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। 90 ਸਾਲ ਪਹਿਲਾਂ ਉੱਘੇ ਕਵੀ ਰਹੇ ਪ੍ਰੋਫੈਸਰ ਪੂਰਨ ਸਿੰਘ। ਉਹਨਾਂ ਨੇ ਇੱਕ ਕਵਿਤਾ ਲਿਖੀ ਸੀ। ਉਹ ਕਵਿਤਾ ਅਕਸਰ ਹੀ ਮੇਰੇ ਯਾਦ ਰਹਿੰਦੀ ਹੈ ਤੇ ਮੈਂ ਉਹਨੂੰ ਕਈ ਵਾਰੀ ਗੁਣਗੁਣਾਉਂਦਾ ਵੀ ਰਹਿੰਦਾ। ਉਹ ਕਵਿਤਾ ਦੇ ਬੋਲ ਕੀ ਸੀਗੇ? ਇਹ ਬੇਪਰਵਾਹ ਜਵਾਨ ਪੰਜਾਬ ਦੇ, ਮੌਤ ਨੂੰ ਕਰਨ ਮਖੌਲਾਂ, ਮਰਨ ਥੀ ਨਾ ਡਰਦੇ, ਜਾਣ ਕੋ ਵਾਰ ਦਿੰਦੇ, ਪਰ ਟਹਿ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਪੰਜਾਬ ਦੀ, ਪੰਜਾਬੀਆਂ ਦੀ ਜੋ ਤਸੀਰ ਹੈ, ਪੰਜਾਬ ਦੀ ਮਿੱਟੀ ਦੇ ਵਿੱਚ ਜੋ ਉਸ ਦੇ ਪਾਣੀ ਦੇ ਵਿੱਚ ਜੋ ਬਾਗੀਪੁਣ ਹੈ, ਉਹਨੂੰ ਉਹਨਾਂ ਨੇ ਬਾਕਮਾਲ ਪੇਸ਼ ਕੀਤਾ। ਲਾਲ ਸਿੰਘ ਦਿਲ ਲਿਖਦੇ ਨੇ, ਹਰ ਜ਼ਖਮੀ ਮੱਥਾ ਨਹੀਂ ਝੁਕਦਾ, ਹਰ ਜ਼ਖਮੀ ਮੱਥਾ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ। ਹਰ ਬੰਦਾ ਜ਼ਰੂਰੀ ਨਹੀਂ ਕਿ ਸੱਤਾ ਨੂੰ ਸਲੂਟ ਕਰੇ, ਹਰ ਬੰਦਾ ਜ਼ਰੂਰੀ ਨਹੀਂ ਕਿ ਹਕੂਮਤ ਨੂੰ ਸਲੂਟ ਕਰੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸ਼ਾਇਦ ਇਹਨਾਂ ਦੀ ਜਿਹੜੀ ਮੋਦੀ ਹਕੂਮਤ ਹੈ ਉਹਨਾਂ ਦੇ ਨਾਲ ਕੋਈ ਲਾਗ ਡਾਟ ਹੈ, ਔਰ ਉਹਨਾਂ ਦੇ ਲਈ ਬੜੀ ਇੱਕ ਸਮੱਸਿਆ ਵੱਡੀ ਇਹ ਹੈ ਕਿ ਉਹਨਾਂ ਨੂੰ ਪੰਜਾਬੀ ਰੇਡੀਓ ਯੂਐਸਏ ਸੁਣਨਾ ਪੈਂਦਾ ਵਾ। ਹੇਟ ਬਹੁਤ ਕਰਦੇ ਨੇ ਔਰ ਉਹ ਇਸੇ ਤਰ੍ਹਾਂ ਹੀ ਕਰਦੇ ਰਹਿਣ। ਪਿਆਰ ਤਾਂ ਬਹੁਤ ਲੋਕਾਂ ਦਾ ਮਿਲਦਾ ਤੁਹਾਡੇ। ਜੇਕਰ ਜ਼ਮਾਨੇ ਦੇ ਵਿੱਚ ਤੁਹਾਡੇ ਦੁਸ਼ਮਣ ਨਹੀਂ ਤੇ ਇਹਦਾ ਮਤਲਬ ਤੁਸੀਂ ਕੁਛ ਕਰ ਨਹੀਂ ਰਹੇ। ਜੇਕਰ ਜ਼ਮਾਨੇ ਦੇ ਵਿੱਚ ਤੁਹਾਡੇ ਨਫ਼ਰਤੀ ਨਹੀਂ ਤੇ ਇਹਦਾ ਮਤਲਬ ਤੁਸੀਂ ਕੁਛ ਕਰ ਨਹੀਂ ਰਹੇ। ਸੋ ਸਦਕੇ ਜਾਈਏ ਉਹਨਾਂ ਦੀ ਮੁਹੱਬਤ ਦੇ, ਉਹਨਾਂ ਦੇ ਪਿਆਰ ਦੇ ਤੇ ਉਹਨਾਂ ਹੇਟਰਾਂ ਦੇ ਜਿਹੜੇ ਹੇਟ ਕਰਦੇ ਨੇ ਤੇ ਜਿਹੜੇ ਹਰੇਕ ਚੀਜ਼ ਨੂੰ ਪੁਣ-ਛਾਣ ਕਰਦੇ ਨੇ ਕਿ ਫਲਾਂ ਬੰਦਾ ਫਲਾਂ ਫਿਰਕੇ ਤੋਂ ਆ, ਫਲਾਂ ਬੰਦਾ ਫਲਾਂ ਫਿਰਕੇ ਤੋਂ ਆ, ਫਲਾਂ ਬੰਦਾ ਫਲਾਂ ਗੱਲ ਕਿਉਂ ਕਰਦਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਪੰਜਾਬੀ ਹੈ, ਪੰਜਾਬੀ ਦੀ ਤਸੀਰ ਹੀ ਬਾਗੀ ਹੈ। ਇਹਨਾਂ ਪੰਜਾਬੀਆਂ ਨੇ 2 ਸਾਲ ਪਹਿਲਾਂ ਉਸ ਬੰਦੇ ਦੀ ਬੂਥ ਨਹੀਂ ਲਵਾਤੀ, ਉਸ ਬੰਦੇ ਦੀ ਗੋਡ ਨਹੀਂ ਲਵਾਤੀ ਜਿਹੜਾ ਬੰਦਾ ਕਹਿੰਦਾ ਸੀ ਮੈਂ ਆਪਣੀ ਕਈ ਗੱਲ ਤੋਂ ਮੁੜਦਾ ਨਹੀਂ, ਜਿਹੜਾ ਬੰਦਾ ਕਹਿੰਦਾ ਸੀ ਮੈਂ 3 ਤਲਾਕ ਕਿਹਾ ਕਰਕੇ ਵਿਖਾਤਾ, ਧਾਰਾ 370 ਕਈ ਤੋੜ ਕੇ ਵਿਖਾਤੀ, ਜਿਹੜਾ ਬੰਦਾ ਕਹਿੰਦਾ ਸੀ ਮੈਂ ਰਾਮ ਮੰਦਿਰ ਦਾ ਐਲਾਨ ਕੀਤਾ ਸੀ ਕਰਕੇ ਵਿਖਾਤਾ। ਉਹ ਕਹਿੰਦਾ ਬਿੱਲ ਨਹੀਂ ਵਾਪਸ ਹੁੰਦੇ, ਮੋਦੀ ਦੀ ਜ਼ੁਬਾਨ ਤੋਂ ਨਿਕਲ ਗਏ। ਪਰ ਪੰਜਾਬੀ, ਇਹ ਪੰਜਾਬ ਦੀ ਉਹ ਮਿੱਟੀ ਹੈ, ਇਹ ਪੰਜਾਬ ਦੀ ਉਹ ਧਰਤੀ ਹੈ। ਇਹਨਾਂ ਪੰਜਾਬੀਆਂ ਨੇ ਉਹ ਪਾਣੀ ਪੀਤਾ ਜਿਨ੍ਹਾਂ ਨੇ ਮੂੰਹ ਹੀ ਬਾਗੀਆਂ ਦੇ ਮੋੜੇ। ਜਿਹੜੇ ਅਫਗਾਨੀ ਦੁਰਾਨੀ ਉੱਥੋਂ ਚੱਲਦੇ ਸੀ ਹਜ਼ਾਰਾਂ ਕਿਲੋਮੀਟਰ ਤੋਂ ਤੇ ਰਾਹ ਦੇ ਵਿੱਚ ਕਿਸੇ ਤੋਂ ਡੱਕੇ ਨਹੀਂ ਸੀ ਜਾਂਦੇ, ਉਹ ਪੰਜਾਬੀਆਂ ਨੇ ਡੱਕੇ ਨਹੀਂ ਬਲਕਿ ਉਹਨਾਂ ਲੋਕਾਂ ਦਾ, ਮਜ਼ਲੂਮਾਂ ਦਾ ਲੁੱਟਿਆ ਮਾਲ, ਸਬਾਬ, ਇੱਜ਼ਤ ਵੀ ਵਾਪਸ ਕਰਾਈ। ਇਹ ਪੰਜਾਬੀ ਨੇ। ਅਸੀਂ ਨਹੀਂ ਸੀ ਉਦੋਂ, ਸਾਡੇ ਪੁਰਖੇ ਹੁੰਦੇ ਸੀ। ਕੁਝ ਲੋਕ ਉਹਨਾਂ ਦੇ ਵੀ ਗੁਲਾਮ ਹੁੰਦੇ ਸੀ। ਉਹਨਾਂ ਨੂੰ ਲੱਗਦਾ ਸੀਗਾ ਕਿ ਜੇਕਰ ਅਸੀਂ ਇਹਨਾਂ ਦੀ ਗੁਲਾਮੀ ਕਰਾਂਗੇ ਨਾ ਅਸੀਂ ਬਚ ਜਾਵਾਂਗੇ। ਪਰ ਵਾਰੀ ਉਹਨਾਂ ਦੀ ਵੀ ਆ ਜਾਂਦੀ ਸੀ, ਕਿਉਂਕਿ ਜਦੋਂ ਉਹ ਧਰਮ ਪਰਿਵਰਤਨ ਕਰਾਉਂਦੇ ਸੀ ਨਾ, ਫਿਰ ਉਹ ਵਹਿੰਦੇ ਨਹੀਂ ਸੀ ਵੀ ਇਹਨੇ ਸਾਡੀ ਚਾਕਰੀ ਕੀਤੀ ਹੈ ਕਿ ਨਹੀਂ ਕੀਤੀ। ਉਹ ਕਰਾਉਂਦੇ ਸੀ, ਫਿਰ ਹਿੱਕ ਦੇ ਜ਼ੋਰ ਤੇ, ਤਲਵਾਰ ਦੇ ਜ਼ੋਰ ਤੇ ਕਰਵਾਉਂਦੇ ਸੀ। ਫਿਰ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਵੀ ਇਦਾਂ ਹੀ ਕੀਤਾ। ਕੁਝ ਲੋਕਾਂ ਨੂੰ ਲੱਗਿਆ ਕਿ ਅਸੀਂ ਇਹਨਾਂ ਦੇ ਨੇੜੇ ਰਹਾਂਗੇ ਤੇ ਸ਼ਾਇਦ ਅਸੀਂ ਬਚ ਜਾਵਾਂਗੇ। ਰਿਆਸਤਾਂ ਦੇ ਰਾਜ ਅੰਗਰੇਜ਼ਾਂ ਦੇ ਨੇੜੇ ਰਹੇ। ਸਾਡੇ ਨੇੜੇ ਵੀ ਕੀ ਰਿਆਸਤਾਂ ਸੀਗੀਆਂ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਅਸੀਂ ਅੰਗਰੇਜ਼ਾਂ ਦੇ ਨੇੜੇ ਰਹੇ ਤਾਂ ਅਸੀਂ ਬਚ ਜਾਵਾਂਗੇ, ਪਰ ਨਹੀਂ ਬਚੇ। ਅੰਗਰੇਜ਼ਾਂ ਨੇ ਉਹਨਾਂ ਨੂੰ ਵੀ ਟਾਰਚਰ ਕੀਤਾ, ਮੈਂਟਲੀ ਟਾਰਚਰ ਕੀਤਾ, ਔਰ ਮੈਂਟਲੀ ਟਾਰਚਰ ਫਿਜ਼ੀਕਲੀ ਟਾਰਚਰ ਤੋਂ ਕਿਤੇ ਜ਼ਿਆਦਾ ਭੈੜਾ ਹੈ। ਫਿਜ਼ੀਕਲੀ ਟਾਰਚਰ ਤਾਂ ਬੰਦਾ ਸਹਿ ਲੂਗਾ, ਜ਼ਖਮ ਕਦੇ ਮੁੱਕ ਜਾਣਗੇ, ਕਦੇ ਸੀ ਕਰ ਲੂਗਾ, ਉੱਤੇ ਮਲਮ ਲਾ ਲੂ, ਪਰ ਜਿਹੜਾ ਮੈਂਟਲੀ ਟਾਰਚਰ ਹੈ, ਔਰ ਉਹਨਾਂ ਨੇ ਐਸੀ ਜ਼ਲਾਲਤ ਦਿੱਤੀ, ਉਹਨਾਂ ਲਾਲਚ ਵਸ ਪਏ ਲੋਕਾਂ ਨੂੰ, ਐਸੀ ਜ਼ਲਾਲਤ ਦਿੱਤੀ ਕਿ ਉਹ ਜ਼ਲਾਲਤ ਝੱਲਣੀ ਬਹੁਤ ਔਖੀ ਕਿਸੇ ਗੈਰਤਮੰਦ ਬੰਦੇ ਦੇ ਲਈ। ਇਸੇ ਤਰ੍ਹਾਂ ਦਾ ਦੌਰ ਕੁਛ ਹੁਣ ਚੱਲ ਰਿਹਾ। ਹੁਣ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਮੋਦੀ ਭਗਤ ਹਾਂ ਤੇ ਅਸੀਂ ਸ਼ਾਇਦ ਬਚ ਜਾਵਾਂਗੇ। ਜੇਕਰ ਤੁਸੀਂ ਬਚ ਸਕਦੇ ਹੋ, ਜੇਕਰ ਤੁਹਾਨੂੰ ਲੱਗਦਾ, ਤੇ ਫਿਰ ਇੱਥੇ ਬੈਠੇ ਕੀ ਕਰਦੇ ਹੋ? ਉੱਥੇ ਜਾਓ, ਉਸ ਮੁਲਕ ਦੇ ਵਿੱਚ ਤਰੱਕੀ ਦੇ ਹਿੱਸੇਦਾਰ ਬਣੋ। ਚੰਦਰਯਾਨ ਮਿਸ਼ਨ ਜਿਹੜਾ ਸਫਲ ਹੋਇਆ ਉਹ ਕਿਸੇ ਮੋਦੀ ਦੀ ਪ੍ਰਾਪਤੀ ਨਹੀਂ ਹੈ, ਉਹ ਵਿਗਿਆਨੀਆਂ ਦੀ ਪ੍ਰਾਪਤੀ ਹੈ। ਔਰ ਸਾਨੂੰ ਉਸ ਪ੍ਰਾਪਤੀ ਤੇ ਕੋਈ ਖੇਦ ਨਹੀਂ ਹੈ, ਸਾਨੂੰ ਉਸ ਪ੍ਰਾਪਤੀ ਤੇ ਕੋਈ ਡਰ ਨਹੀਂ ਹੈ। ਸਾਨੂੰ ਲੱਗਦਾ ਕਿ ਉਹ ਇੱਕ ਖਬਰ ਹੈ, ਉਹ ਸਾਂਝੀ ਕਰਨੀ ਚਾਹੀਦੀ ਹੈ। ਔਰ ਸਦਕੇ ਜਾਈਏ ਉਹਨਾਂ ਦੇ ਵਿੱਚ। ਤੁਹਾਨੂੰ ਇੱਕ ਹੋਰ ਰੌਚਕ ਗੱਲ ਦੱਸਦਾ, ਜਿਹੜਾ ਇਹ ਮਿਸ਼ਨ ਸੀਗਾ ਇਹਦੇ ਵਿੱਚ ਇੱਕ ਉਹ ਮੁੰਡਾ ਜਿਹਦਾ ਨਾਮ ਭਰਤ ਹੈ, ਉਹ ਮੁੰਡਾ, ਉਹਦਾ ਪਿਓ ਵੀ ਦਿਹਾੜੀ ਕਰਦਾ ਸੀ ਤੇ ਉਹਦੀ ਮਾਤਾ ਵੀ ਇੱਕ ਟੀ ਸਟਾਲ ਲਾਉਂਦੀ ਸੀ। ਤੇ ਉਹ ਮੁੰਡਾ ਅੱਜ ਇਸ ਮਿਸ਼ਨ ਦੇ ਵਿੱਚ, ਉਹਦੇ ਬਾਰੇ ਕਿਹਾ ਜਾਂਦਾ, ਸੋਸ਼ਲ ਮੀਡੀਆ ਤੇ ਇੱਕ ਚਰਚਾ ਚੱਲੀ ਜਿਹੜੀ ਕਿ ਮੈਂ ਹੁਣੇ ਕੁਝ ਮਿੰਟਾਂ ਦੇ ਵਿੱਚ ਹੀ ਪੜ੍ਹ ਸਕਿਆ, ਔਰ ਉਹ ਸਾਰੀ ਨਹੀਂ ਪੜ੍ਹੀ ਗਈ ਮੈਥੋਂ।
ਤੇ ਉਸ ਬੰਦੇ ਨੇ ਇਸ ਮਿਸ਼ਨ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਉਹਦਾ ਨਾਮ ਭਰਤ ਦੱਸਿਆ ਗਿਆ, ਮੁੰਡੇ ਦਾ ਨਾਂ। ਸ਼ਾਇਦ ਤੁਸੀਂ ਗੂਗਲ ਕਰ ਲਓ ਤਾਂ ਉਹਦੇ ਬਾਰੇ। ਇਸਰੋ ਟੀਮ ਦਾ ਜਿਹੜਾ ਹਿੱਸਾ ਸੀਗਾ ਭਰਤ ਕੁਮਾਰ, ਚੰਦਰਯਾਨ ਮਿਸ਼ਨ ਦੀ। ਛੱਤੀਸਗੜ੍ਹ ਦਾ, 23 ਕੁ ਸਾਲ ਦਾ। ਹੁਣ ਭਰਤ ਕੁਮਾਰ ਜੇ ਦੂਜਿਆਂ ਵਾਂਗੂ ਹੁੰਦਾ ਕਿ ਚੱਕ ਕੇ WhatsApp ਤੋਂ 20 ਮੈਸੇਜ ਉੱਧਰ ਨੂੰ, 20 ਮੈਸੇਜ ਉੱਧਰ ਨੂੰ, ਤੇ ਲਾ ਕੇ DP Facebook ਤੇ ਦੂਜਿਆਂ ਨੂੰ ਕੱਢਣੀਆਂ ਗਾਲਾਂ, ਕਿ ਭਰਤ ਇਸਰੋ ਦੇ ਵਿੱਚ ਜਾਂਦਾ, ਕਿ ਭਰਤ ਦੀ ਨਾਂ ਦੀ ਚਰਚਾ ਹੁੰਦੀ। ਪਰ ਨਹੀਂ, ਗਰੀਬੀ 'ਚ ਉੱਠਿਆ, ਗੈਰਤ ਨਾਲ ਪੜ੍ਹਿਆ, ਪੜ੍ਹਾਈ ਕੀਤੀ, ਉੱਦਮ ਕੀਤਾ। ਮੈਨੂੰ ਲੱਗਦਾ ਹੋਰ 2 ਘੰਟਿਆਂ ਨੂੰ ਭਰਤ ਨੇ ਟਵਿੱਟਰ ਤੇ ਟਰੈਂਡ ਕਰਨ ਲੱਗ ਪੈਣਾ। ਜਿਹੜੇ ਹੈਸ਼ਟੈਗ ਜਿਹਾ ਲਾ ਕੇ ਮੋਦੀ ਨੂੰ ਟਰੈਂਡ ਕਰਵਾ ਰਹੇ ਸੀ, ਉਹਨਾਂ ਦੀ ਗੋਡਣੀ ਲਵਾ ਦੇਣੀ ਹੈ ਜਵਾਕ ਨੇ, ਕੱਲ੍ਹ ਦੇ ਨੇ। ਸੋ ਇਹ ਪੰਜਾਬੀਆਂ ਦੀ ਤਸਵੀਰ ਆ। ਪੰਜਾਬੀ ਬਾਗੀ ਹੁੰਦੇ ਆ। ਪੰਜਾਬੀ ਇਹ ਨਹੀਂ ਗਾ ਕਿ ਪੰਜਾਬੀ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ। ਪੰਜਾਬੀ ਪੰਜਾਬੀ ਹੈ ਪਹਿਲਾਂ, ਔਰ ਉਹ ਪੰਜਾਬੀ ਹੈ ਜਿਹਨੇ ਉਸ ਬੰਦੇ ਨੂੰ ਗੋਡਣੀ ਲਵਾ ਕੇ ਹਟਿਆ 2 ਸਾਲ ਪਹਿਲਾਂ, ਜਿਹੜਾ ਕਹਿੰਦਾ ਸੀ ਮੈਂ ਆਪਣੇ ਸ਼ਬਦ ਵਾਪਸ ਨਹੀਂ ਲੈਂਦਾ। ਉਹਦੇ ਸ਼ਬਦ ਮੂੰਹ 'ਚ ਪਾਏ ਨੇ, ਤੇ ਇਹ ਅੱਜ ਤੋਂ ਨਹੀਂ ਹੋ ਰਿਹਾ। ਸਾਨੂੰ ਨਾਜ਼ ਹੈ ਕਿ ਅਸੀਂ ਇਹ ਸਦੀਆਂ ਤੋਂ ਕਰ ਰਹੇ ਹਾਂ। ਸਾਨੂੰ ਨਾਜ਼ ਹੈ ਕਿ ਅਸੀਂ ਉੱਜੜ ਰਹੇ ਹਾਂ। ਸਾਨੂੰ ਨਾਜ਼ ਹੈ ਇਸ ਗੱਲ ਤੇ, ਸਾਨੂੰ ਫਖਰ ਹੈ ਇਸ ਗੱਲ ਤੇ ਕਿ ਲੋਕਾਂ ਨੇ ਸਾਡੇ ਤੇ ਜ਼ੁਲਮ ਬੜੇ ਕੀਤੇ, ਪਰ ਅਸੀਂ ਫੇਰ ਉੱਠੇ, ਫੇਰ ਲੜੇ, ਫੇਰ ਇੱਕਮਿਕ ਹੋਏ। ਅਸੀਂ ਆਪਸ ਵਿੱਚ ਵੀ ਲੜੇ। ਅਸੀਂ ਆਪਸ ਵਿੱਚ ਵੀ ਓਨੇ ਨਹੀਂ ਲੜੇ ਜਿੰਨੇ ਦੇਸ਼ ਦੇ ਦੂਜੇ ਹਿੱਸਿਆਂ 'ਚ ਲੋਕ ਲੜੇ ਨੇ। ਸਾਡੇ ਆਪਸ ਵਿੱਚ ਦੀ ਲੱਖ ਗਿਲੇ ਸ਼ਿਕਵੇ ਹੋਣਗੇ, ਪਰ ਇਸ ਮਿੱਟੀ ਦੇ ਜੰਮੇ ਹਰ ਪੁੱਤ ਨੇ ਸੱਤਾ ਨੂੰ ਬਾਗੀ ਹੋ ਕੇ ਟੱਕਰਿਆ, ਚਾਹੇ ਉਹ ਕਿਸੇ ਵੀ ਫਿਰਕੇ ਤੋਂ ਸੀ। ਕੁਝ ਲੋਕਾਂ ਨੂੰ ਇਹ ਵਹਿਮ ਹੈ ਕਿ ਅਸੀਂ ਜੇਕਰ ਪੰਜਾਬੀ ਰੇਡੀਓ USA ਨੂੰ ਨਫ਼ਰਤ ਕਰਾਂਗੇ ਤੇ ਅਸੀਂ ਪਤਾ ਨਹੀਂ ਸੱਤਾ ਦੇ ਕਿੰਨੇ ਕੁ ਨੇੜੇ ਹੋ ਜਾਵਾਂਗੇ। 2024 'ਚ ਪਤਾ ਨਹੀਂ ਕਿਹਨੇ ਰਾਜਾ ਬਣਨਾ, ਫਿਰ ਕਿਹੜੇ ਰਾਜੇ ਦੀ ਚਾਕਰੀ ਕਰੋਗੇ, ਫਿਰ ਕਿਹੜੇ ਦਰ ਤੇ ਜਾਓਗੇ। ਪਰ ਜੇਕਰ ਗੈਰਤ ਨਾਲ ਜਿਉਣਾ ਸਿੱਖ ਗਏ ਤਾਂ ਰਾਜੇ ਆ ਕੇ ਦਰਾਂ ਤੇ ਸਲੂਟ ਮਾਰਨਗੇ। ਸਲੂਟ ਨਾ ਵੀ ਮਾਰਨ, ਪਰ ਉਹ ਆਪਦੇ ਕੋਈ ਰਾਜਾ ਹੋਊ ਤਾਂ ਉਹਦੇ ਘਰੇ ਹੋਊ। ਸਾਨੂੰ ਉਹਦੇ ਰਾਜੇ ਹੋਣ ਦਾ ਕੀ ਭਾ। ਸੋ ਇਸ ਕਰਕੇ ਖਬਰਾਂ ਨੂੰ ਖਬਰਾਂ ਰਹਿਣ ਦਿਆ ਕਰੋ। ਖਬਰਾਂ ਨੂੰ ਹਮੇਸ਼ਾ ਖਬਰ ਰਹਿਣ ਦਿਆ ਕਰੋ। ਜਿਹੜੇ ਇਹ ਮਸਲੇ ਨੇ ਵੱਖਵਾਦ ਦੇ, ਜਾਂ ਕਿਸੇ ਬੰਦੇ ਦੇ ਮਨ ਦੇ ਵਿੱਚ ਕੋਈ ਖਾਲਿਸਤਾਨ ਦਾ ਸੁਪਨਾ ਹੈ, ਕੋਈ ਕਹਿੰਦਾ ਕਿ ਮੈਂ ਬਾਗੀ ਹਾਂ, ਮੈਂ ਵੱਖਵਾਦੀ ਰਹਿਣਾ ਹੈ, ਕੋਈ ਕਹਿੰਦਾ ਮੈਂ ਨਕਸਲੀ ਹਾਂ, ਕੋਈ ਕਹਿੰਦਾ ਮੈਂ ਖਾਲਿਸਤਾਨੀ ਹਾਂ, ਨਾਜ਼ ਦੇ ਨਾਲ ਕਹਿੰਦਾ ਅਗਲਾ। ਇਹ ਬੜੇ ਡਿਟੇਲ ਦੇ ਨਾਲ ਪੜ੍ਹਨ ਵਾਲੀਆਂ ਚੀਜ਼ਾਂ ਨੇ ਕਿ ਕਿੱਥੋਂ ਚੱਲੀਆਂ, ਇਹ ਕਿੱਥੇ ਜਾ ਕੇ ਰੁਕਣਗੀਆਂ, ਕਿੰਨਾ ਕੁ ਨੁਕਸਾਨ ਹੋਊ। ਇਹ ਵਖਰੇਵੇਂ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਕਿਉਂ ਹੋਏ? ਅੱਜ ਜੇਕਰ ਹਥਿਆਰਬੰਦ ਸੰਘਰਸ਼ ਨਕਸਲੀ ਕਰ ਰਹੇ ਆ, ਉਹਦੇ ਪਿੱਛੇ ਕਾਰਨ ਕੀ ਹੈ? ਅੱਜ ਜੇਕਰ ਕੋਈ ਬੰਦਾ ਭਾਰਤ ਨੂੰ ਆਪਣਾ ਮੁਲਕ ਨਹੀਂ ਮੰਨ ਰਿਹਾ ਤਾਂ ਉਹਦੇ ਪਿੱਛੇ ਕਾਰਨ ਕੀ ਹੈ? ਇਹਨਾਂ ਕਾਰਨਾਂ ਨੂੰ ਲੱਭਣਾ ਪੈਣਾ ਪਹਿਲਾਂ, ਫਿਰ ਇਹਨਾਂ ਤੇ ਕੋਈ ਬਿਆਨ ਕਰਨਾ ਪੈਣਾ। ਬਹੁਤ ਸੌਖਾ ਹੈ ਤੜਕੇ ਰਜਾਈ ਦੇ ਵਿੱਚੋਂ ਉੱਠ ਕੇ ਕਿਸੇ ਦੀ ਚਾਕਰੀ ਭਰੇ ਉਹਨੂੰ ਖੁਸ਼ ਕਰਨ ਦੇ ਲਈ 10 ਮੈਸੇਜ ਉੱਧਰ ਸਿੱਟਦੇ ਨੇ, 10 ਮੈਸੇਜ Facebook ਤੇ ਕਮੈਂਟ ਕਰਦੇ ਨੇ। ਬਹੁਤ ਸੌਖਾ ਹੈ, ਪਰ ਬਹੁਤ ਔਖਾ ਹੈ ਗੈਰਤ ਨਾਲ ਜ਼ਿੰਦਗੀ ਕੱਟਣੀ। ਬਹੁਤ ਔਖਾ ਹੈ ਜ਼ਬਰ ਦਾ ਸਾਹਮਣਾ ਕਰਨਾ। ਲੋਕਾਂ ਨੇ ਆਪਣੀਆਂ ਜਾਇਦਾਦਾਂ ਗਵਾਈਆਂ ਇਸ ਜ਼ਬਰ ਦੇ ਸਾਹਮਣਾ ਕਰਨ ਦੇ ਲਈ। ਲੋਕਾਂ ਨੇ ਆਪਣੇ ਪਰਿਵਾਰ ਗਵਾਏ ਹੈ, ਲੋਕਾਂ ਨੇ ਆਪਣੇ ਘਰ ਉਜਾੜ ਲਏ, ਪਰ ਉਹਨਾਂ ਨੇ ਗੈਰਤ ਦਾ ਪੱਲਾ ਨਹੀਂ ਛੱਡਿਆ। ਰੁੱਖ ਕਰਦੇ ਹਾਂ ਕੁਝ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ। ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੇ ਵਿੱਚ ED ਨੇ ਲੁਧਿਆਣਾ ਦੇ ਵਿੱਚ ਸਾਬਕਾ ਮੰਤਰੀ ਆਸ਼ੂ ਦੇ ਟਿਕਾਣੇ ਤੇ ਛਾਪੇ ਮਾਰੇ ਨੇ। ਇਹ ਜਿਹੜੀ ਛਾਪੇਮਾਰੀ ਹੈ, ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਦੇ ਸਬੰਧ ਦੇ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਤੇ ਕੁਝ ਹੋਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ED ਦੇ ਅਧਿਕਾਰੀ ਮਨੀ ਲਾਂਡਰਿੰਗ ਰੋਕੂ ਕਾਨੂੰਨ PMLA ਦੀਆਂ ਧਾਰਾਵਾਂ ਦੇ ਤਹਿਤ ਲੁਧਿਆਣਾ ਅਤੇ ਇਸ ਦੇ ਆਲੇ ਦੁਆਲੇ 10 ਥਾਵਾਂ ਤੇ ਛਾਪੇਮਾਰੀ ਕਰਦੇ ਰਹੇ। ਆਪਾਂ ਪੰਜਾਬ ਦੇ ਹੜ੍ਹਾਂ ਦੀ ਗੱਲ ਕਰਦੇ ਹਾਂ। ਕੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ, ਜ਼ਿਕਰ ਕੀਤਾ ਸੀਗਾ ਕਿ ਕਿਵੇਂ ਕੇਂਦਰ ਸਰਕਾਰ ਨੇ ਪੰਜਾਬ ਦਾ ਜਿਹੜਾ ਐਲੋਕੇਸ਼ਨ ਦਾ ਪੈਸਾ ਉਹ ਰੋਕਿਆ ਹੋਇਆ, ਔਰ ਕਈਆਂ ਨੂੰ ਇਹ ਗੱਲ ਬਹੁਤ ਚੁਭੂਗੀ। ਜਿਨ੍ਹਾਂ ਨੂੰ ਚੁੱਭਦੀ ਹੈ ਤੇ ਜੇਕਰ ਉਹ ਆਪਣੇ ਆਪ ਨੂੰ ਪੰਜਾਬੀ ਮੰਨਦੇ ਆ, ਪੰਜਾਬੀ ਬੋਲਦੇ ਵੀ ਹੈ, ਤੇ ਜਾ ਕੇ ਕੇਂਦਰ ਦੇ ਹਿੱਕ ਦੇ ਵਿੱਚ ਵੱਜਣ ਕਿ ਦਿਓ ਸਾਡੇ ਜਿਹੜੇ ਪੈਸੇ ਬਾਕੀ ਰਹਿੰਦੇ ਆ, ਪਰ ਉਹ ਨਹੀਂ ਕਰਨਗੇ। ਕਿਉਂਕਿ ਜੋ ਇਦਾਂ ਕਰਨਗੇ ਤਾਂ ਉਹਨਾਂ ਦੇ ਜਿਹੜੇ ਬੌਸ ਆ ਉਹ ਗੁੱਸੇ ਹੋ ਜਾਣਗੇ, ਤੇ ਉਹਨਾਂ 'ਚ ਇਹ ਕਰਨ ਦੀ ਹਿੰਮਤ ਨਹੀਂ ਹੈ। ਪਰ ਪੰਜਾਬ ਦੀ ਇਸੇ ਤਰਾਸਦੀ ਦੇ ਵਿੱਚ ਆਪਾਂ ਇੱਕ ਹੋਰ ਪੱਖ ਤੋਂ ਵੀ ਇਸ ਗੱਲ ਦੀ ਚਰਚਾ ਕਰਦੇ ਹਾਂ। ਸਮਾਂ ਥੋੜ੍ਹਾ ਬਚਿਆ। ਪੰਜਾਬ ਦੇ ਹੜ੍ਹਾਂ ਦੇ ਮੰਜ਼ਰ ਦੇ ਵਿਚਕਾਰ ਮੋਇਆਂ ਦੀ ਮਿੱਟੀ ਵੀ ਰੁਲ ਰਹੀ ਹੈ। ਦਰਜਨਾਂ ਪਿੰਡਾਂ ਦੇ ਸਿਵਿਆਂ ਦੇ ਵਿੱਚ ਪਾਣੀ ਭਰ ਗਿਆ। ਜਦੋਂ ਵੀ ਪੰਜਾਬ ਦੇ ਵਿੱਚ ਕਿਤੇ ਹੜ੍ਹ ਆਉਂਦੇ ਨੇ ਤਾਂ ਇਕੱਲੇ ਜਿਉਂਦੇ ਜੀ ਹੀ ਸੰਤਾਪ ਨਹੀਂ ਭੋਗਦੇ, ਸਗੋਂ ਮੋਇਆਂ ਨੂੰ ਵੀ ਚੈਨ ਨਸੀਬ ਨਹੀਂ ਹੁੰਦਾ। ਲੋਹੀਆਂ ਇਲਾਕੇ ਦੇ ਪਿੰਡ ਗਿੱਦੜ ਪਿੰਡੀ ਦੇ ਵਿੱਚ ਜਦੋਂ ਵੀ ਹੜ੍ਹ ਆਏ, ਮੋਇਆਂ ਤੇ ਵੀ ਆਫਤ ਬਣ ਕੇ ਡਿੱਗੇ। ਪਿੰਡ ਗਿੱਦੜ ਪਿੰਡੀ ਦੇ ਵਿੱਚ 2 ਸ਼ਮਸ਼ਾਨ ਘਾਟ ਨੇ। ਜਦੋਂ ਸੂਬੇ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਹੜ੍ਹ ਆਇਆ ਤਾਂ ਪਿੰਡ ਦਾ ਬਜ਼ੁਰਗ ਸੋਹਣ ਸਿੰਘ ਚੱਲ ਵਸਿਆ। ਸਿਵਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਸੀ।
ਜਦੋਂ ਕਿਧਰੇ ਕੋਈ ਸੁੱਕਾ ਥਾਂ ਨਾ ਲੱਭਾ ਤਾਂ ਪਰਿਵਾਰ ਵਾਲਿਆਂ ਨੂੰ 90 ਸਾਲ ਦੇ ਬਜ਼ੁਰਗ ਦਾ ਸੰਸਕਾਰ ਸੜਕ ਦੇ ਕਿਨਾਰੇ ਕਰਨਾ ਪਿਆ। ਲੋਕ ਦੱਸਦੇ ਨੇ ਕਿ ਜਦੋਂ 4 ਸਾਲ ਪਹਿਲਾਂ ਹੜ੍ਹ ਆਏ ਸੀ, ਉਦੋਂ ਵੀ ਪਿੰਡ ਦੀ ਇੱਕ ਔਰਤ ਦਾ ਸੰਸਕਾਰ ਸੜਕ ਦੇ ਕਿਨਾਰੇ ਕਰਨਾ ਪਿਆ ਸੀ। ਸੁਲਤਾਨਪੁਰ ਲੋਧੀ ਦਾ ਪਿੰਡ ਆ ਬਾਉਪੁਰ ਕਦੀਮ, ਉੱਥੇ ਵੀ ਪਿੰਡ ਦੇ ਜਿਹੜੇ ਸਿਵੇ ਨੇ ਉਹ ਹੜ੍ਹਾਂ ਦੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਇਸੇ ਦਰਮਿਆਨ ਪਿੰਡ ਦਾ 54 ਵਰ੍ਹਿਆਂ ਦਾ ਟਹਿਲ ਸਿੰਘ ਚੱਲ ਵਸਿਆ। ਬਿਮਾਰ ਟਹਿਲ ਸਿੰਘ ਨੂੰ ਹਸਪਤਾਲ ਲਿਜਾਣ ਦੇ ਲਈ ਪਹਿਲਾਂ ਜਿਉਂਦੇ ਜੀ ਕਿਸ਼ਤੀ ਨਾ ਮਿਲੀ। ਜਦੋਂ ਉਹ ਫੌਤ ਹੋ ਗਿਆ ਤਾਂ ਸਿਵੇ ਵੀ ਨਸੀਬ ਨਾ ਹੋਏ। ਆਖਿਰ ਪਰਿਵਾਰ ਵਾਲਿਆਂ ਨੂੰ ਮਜਬੂਰੀ ਦੇ ਵਿੱਚ ਟਹਿਲ ਸਿੰਘ ਦਾ ਸੰਸਕਾਰ ਘਰੇ ਕਰਨਾ ਪਿਆ। ਸਰਦੂਲਗੜ੍ਹ ਇਲਾਕੇ ਦੇ ਵਿੱਚ ਵੀ ਜਦੋਂ ਘੱਗਰ ਦੀ ਮਾਰ ਪੈਂਦੀ ਹੈ ਤਾਂ ਅਜਿਹਾ ਅਕਸਰ ਵਾਪਰ ਜਾਂਦਾ ਹੈ। ਕਾਫੀ ਸਾਲ ਪਹਿਲਾਂ ਜਦੋਂ ਹੜ੍ਹ ਆਏ ਸੀ ਤਾਂ ਉਦੋਂ ਪਿੰਡ ਦੇ ਸਾਧੂਵਾਲਾ ਦੇ ਸਿਵਿਆਂ ਦੇ ਵਿੱਚ ਵੀ ਪਾਣੀ ਭਰ ਗਿਆ ਸੀ। ਪਿੰਡ ਦੀ ਔਰਤ ਭਰਿਆ ਦੇਵੀ ਦਾ ਸੰਸਕਾਰ ਸਰਦੂਲਗੜ੍ਹ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਰਨਾ ਪਿਆ ਸੀ। ਇਸੇ ਤਰ੍ਹਾਂ ਹਲਕੇ ਦੇ ਫੂਸ ਮੰਡੀ ਦੇ ਕਾਲਾ ਰਾਮ ਨੂੰ ਵੀ ਸਿਵੇ ਨਸੀਬ ਨਹੀਂ ਹੋਏ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ 2-3 ਦਿਨ ਪਹਿਲਾਂ 17 ਵਰ੍ਹਿਆਂ ਦਾ ਨੌਜਵਾਨ ਅਮਰਜੀਤ ਸਿੰਘ ਦੀ ਦੇਹ ਪਾਣੀ ਦੇ ਵਿੱਚੋਂ ਮਿਲੀ, ਜੋ ਕਿ ਘਰੋਂ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਗਿਆ ਸੀ। ਹਸਤਾ ਕਲਾਂ ਦਾ ਇਹ ਨੌਜਵਾਨ ਨਾਨ ਮੈਡੀਕਲ ਦਾ ਵਿਦਿਆਰਥੀ ਹੈ ਤੇ ਪਿੰਡ ਦੇ ਸਰਪੰਚ ਜੰਗੀਰ ਸਿੰਘ ਨੇ ਦੱਸਿਆ ਕਿ NDRF ਦੀ ਟੀਮ ਨੇ ਇਸ ਦੀ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਲੱਭਿਆ ਸੀਗਾ। ਜਦੋਂ ਇਹ ਟੀਮ ਕਿਸ਼ਤੀ ਤੇ ਨੌਜਵਾਨ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਦੇ ਵਿੱਚ ਪੁੱਜੀ ਤਾਂ ਸੋਗ ਦੇ ਵਿੱਚ ਪਿੰਡ ਡੁੱਬਿਆ ਹੋਇਆ ਸੀ। ਪਿੰਡ ਦਾ ਸਰਪੰਚ ਅਜਮੇਰ ਸਿੰਘ ਦੱਸਦਾ ਕਿ ਪਿੰਡ ਦੇ ਵਿੱਚ ਤਾਂ ਹੜ੍ਹਾਂ ਦਾ ਪਾਣੀ ਤਾਂ ਨਹੀਂ ਆਇਆ, ਪਰ ਸੁਖਵਿੰਦਰ ਸਿੰਘ ਦੀ ਜਾਨ ਪਾਣੀ ਦੇਖਣ ਦੇ ਚੱਕਰ ਦੇ ਵਿੱਚ ਚਲੀ ਗਈ। ਇਕੱਲਾ ਇਹੋ ਜਿਹੀ ਨਹੀਂ ਹੈ, ਬਲਕਿ ਜਦੋਂ ਹੜ੍ਹ ਚੜ੍ਹਦੇ ਨੇ ਤਾਂ ਪੰਜਾਬ ਦੇ ਵਿੱਚ ਸੈਂਕੜੇ ਲੋਕਾਂ ਦੇ ਅਰਮਾਨ ਤੇ ਸਧਰਾਂ ਵੀ ਡੁੱਬ ਜਾਂਦੀਆਂ ਨੇ। ਜਿਨ੍ਹਾਂ ਧੀਆਂ ਭੈਣਾਂ ਦੇ ਵਿਆਹ ਸਾਹੇ ਧਰੇ ਹੁੰਦੇ ਆ, ਉਹਨਾਂ ਦੇ ਰੰਗ ਦੇ ਵਿੱਚ ਵੀ ਭੰਗ ਪੈ ਜਾਂਦੀ ਹੈ। ਪੰਜਾਬੀ ਰੇਡੀਓ USA ਤੇ ਤੁਸੀਂ ਅਜਿਹੀਆਂ ਵੀਡੀਓਜ਼ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ, ਜਿੱਥੇ ਕਿਸੇ ਬਾਪ ਨੇ ਆਪਣੀ ਧੀ ਦਾ ਸਮਾਨ ਬਣਾਇਆ ਸੀ, ਵਿਆਹ ਰੱਖਿਆ ਹੋਇਆ ਸੀ, ਜਿੱਥੇ ਕਿਸੇ ਬਾਪ ਦੀ ਸਾਰੀ ਕਮਾਈ ਚਲੀ ਗਈ, ਜਿੱਥੇ ਕਿਸੇ ਬਾਪ ਦੇ ਘਰੇ ਧੀਆਂ ਨੇ ਉਹਨਾਂ ਦੇ ਮੱਝਾਂ ਰੁੜ ਗਈਆਂ, ਉਹਨਾਂ ਦੇ ਘਰ ਢਹਿ ਗਏ। ਇਹ ਤਰਾਸਦੀ ਹੈ ਪੰਜਾਬ ਦੀ। ਪੰਜਾਬ ਦਾ ਇਹ ਕਸੂਰ ਹੈ ਕਿ ਪੰਜਾਬ ਦਰਿਆਵਾਂ ਤੋਂ ਆਉਂਦੀ ਮਿੱਟੀ ਦੇ ਨਾਲ ਬਣਿਆ। ਪੰਜਾਬ ਦਰਿਆਵਾਂ ਦੇ ਜਿੱਥੇ ਵਗਦੇ ਆ ਦਰਿਆ, ਉੱਥੇ ਹੈ ਜਦ ਕਿ ਹੜ੍ਹਾਂ ਦਾ ਪਾਣੀ ਡੈਮਾਂ ਦੇ ਨਾਲ ਰੋਕਿਆ ਗਿਆ। ਬੇਸ਼ੱਕ ਡੈਮ ਹੜ੍ਹ ਪਹਿਲਾਂ ਵੀ ਆਉਂਦੇ ਰਹੇ ਹੈ, ਪਰ ਵਿਉਂਤਬੰਦ ਤਰੀਕੇ ਹੋਣ ਦੇ ਬਾਵਜੂਦ ਵੀ ਹੜ੍ਹ ਆਉਣਾ ਇਹ ਸਮਝੋ ਬਾਹਰ ਦੀ ਗੱਲ ਹੈ। ਸੋ ਹੁਣ ਇਹ ਪੰਜਾਬ ਦੇ ਵਸਿੰਦਿਆਂ ਦੀ ਹੋਣੀ ਹੈ ਕਿ ਜਦੋਂ ਹੜ੍ਹ ਚੜ੍ਹ ਜਾਂਦੇ ਨੇ ਤਾਂ ਸਿਵੇ ਵੀ ਨਸੀਬ ਨਹੀਂ ਹੁੰਦੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਟਰੱਕਿੰਗ ਸੈਗਮੈਂਟ ਦੀ। ਅਪਡੇਟ ਟਰੱਕਿੰਗ ਦੇ ਵਿੱਚ ਗੱਲਬਾਤ ਹੋਊਗੀ ਟਰੱਕਿੰਗ ਦੇ ਨਾਲ ਜੁੜੀਆਂ ਅਹਿਮ ਖਬਰਾਂ ਨੂੰ ਲੈ ਕੇ, ਮਸਲਿਆਂ ਨੂੰ ਲੈ ਕੇ। ਤੇ ਇਹਨਾਂ ਖਬਰਾਂ ਦੇ ਦਰਮਿਆਨ, ਇਹਨਾਂ ਅਪਡੇਟਸ ਦੇ ਦਰਮਿਆਨ ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਜੁੜ ਸਕੋ ਤਾਂ ਆਪਣੀ ਰਾਏ ਰੱਖ ਸਕੋ। ਨੰਬਰ ਹੈ 408 272 5200। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।